ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੇ ਦਰਸ਼ਨ ਸਿੰਘ ਗਿੱਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਜਿਹੜਾ ਉਹ ਬੁੱਧਵਾਰ ਹੈ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ, ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਆਪਣੇ ਪੱਤਰਕਾਰ ਸਾਹਿਬ ਦੀਪਕ ਸ਼ਰਮਾ ਚਨਾਰਥਲ ਜੀ ਨੂੰ ਵਧਾਈ ਦੇ ਦਈਏ। ਦੀਪਕ ਸ਼ਰਮਾ ਚਨਾਰਥਲ ਜੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਣੇ ਨੇ, ਜਿਹੜੀ ਕਿ ਸਾਹਿਤ ਜਗਤ ਦੇ ਵਿੱਚ ਇੱਕ ਵਕਾਰੀ ਸੰਸਥਾ। ਸ਼ਰਮਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੇ ਜ਼ਿੰਮੇਵਾਰੀ ਤੁਹਾਡੇ ਸਿਰ ਵੱਡੀ ਪਾ ਦਿੱਤੀ ਹੈ ਜੀ। ਬਹੁਤ ਸ਼ੁਕਰੀਆ ਜੀ। ਮਾਂ ਬੋਲੀ ਲਈ ਜਿੰਨਾ ਕਰ ਸਕੇ, ਆਪਣੀ ਇਸ ਸਾਹਿਤ ਲਈ, ਇਸ ਪੰਜਾਬ ਲਈ ਜੋ ਕਰ ਸਕੇ ਉਹਦੀ ਕੋਸ਼ਿਸ਼ ਕਰਾਂਗੇ। ਉਹਦੇ ਲਈ ਸਾਰਿਆਂ ਦਾ ਧੰਨਵਾਦ, ਤੁਹਾਡੀਆਂ ਮੁਬਾਰਕਾਂ, ਸ਼ੁਕਰੀਆ ਜੀ। ਜੀ ਜੀ, ਤੁਹਾਡੇ ਲਈ ਸ਼ੁਭ ਕਾਮਨਾਵਾਂ। ਤੁਸੀਂ ਇਸ ਤਰ੍ਹਾਂ ਹੀ ਤਹਈਆ ਜਿਹੜਾ ਉਹ ਕਰਦੇ ਰਹੋ, ਪੰਜਾਬੀ ਮਾਂ ਬੋਲੀ ਦੇ ਲਈ ਜਿਹੜੇ ਹੰਭਲੇ ਨੇ ਉਹ ਮਾਰਦੇ ਰਹੋ। ਤੇ ਆਪਾਂ ਖਬਰਾਂ ਦਾ ਰੁਖ ਕਰੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ, ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਸਰਗਰਮੀਆਂ ਵਾਪਰ ਰਹੀਆਂ ਨੇ। ਲੰਘੇ ਕੁਝ ਮਹੀਨਿਆਂ ਦੇ ਵਿੱਚੋਂ ਜਿਹੜੀ ਪੰਥਕ ਰਾਜਨੀਤੀ ਆ ਉਹ ਕਈ ਦੌਰ ਦੇ ਵਿੱਚੋਂ ਲੰਘੀ, ਕਈ ਉਤਰਾਅ ਚੜਾਉਣੇ ਦੇਖੇ ਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਨੰਗੀਆਂ ਵੀ ਹੋਈਆਂ ਜਾਂ ਐਕਸਪੋਜ਼ ਕਹਿ ਦਿੰਦੇ, ਪਰਦਾਫਾਸ਼ ਵੀ ਹੋਇਆ। SGPC ਜਿਹੜੀ ਸਿੱਖਾਂ ਦੀ ਇੱਕ ਬਹੁਤ ਵੱਡੀ ਸੰਸਥਾ ਤੇ ਮਿੰਨੀ ਪਾਰਲੀਮੈਂਟ ਵੀ ਹੈ, ਬਹੁਤ ਵੱਡਾ ਇਸ ਸੰਸਥਾ ਦਾ ਵਕਾਰ ਆ ਪੰਥ ਦੇ ਵਿੱਚ। ਇਹਦੀਆਂ ਚੋਣਾਂ ਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਨੇ, ਪਰ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਨਵੇਂ ਵਰ੍ਹੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਜੀ। ਪ੍ਰਵੀਨ ਜੀ, ਲੰਮੇ ਸਮੇਂ ਤੋਂ ਇਹ ਚੋਣਾਂ ਲਟਕਦੀਆਂ ਆ ਰਹੀਆਂ ਜੀ। ਬਿਲਕੁਲ ਬਿਲਕੁਲ, ਲਗਾਤਾਰ ਉਹੀ ਮੈਂਬਰ ਉਸੇ ਤਰ੍ਹਾਂ ਚੱਲੇ ਆ ਰਹੇ ਨੇ, ਸਾਲ ਦਰ ਸਾਲ ਗੁਜ਼ਰਦੇ ਰਹੇ, ਪਰ ਇਹ ਚੋਣਾਂ ਸਿਰੇ ਨਹੀਂ ਚੜੀਆਂ। ਕੇਂਦਰ ਇਹ ਚੋਣਾਂ ਤੋਂ ਕਿਉਂ ਭੱਜ ਰਿਹਾ, ਕਿਉਂ ਇਹ ਚੋਣਾਂ ਕਰਾਉਣ ਦੇ ਵਿੱਚ ਉਹ ਸਹੀ ਰੋਲ ਨਹੀਂ ਨਿਭਾ ਰਿਹਾ, ਜਦੋਂ ਕਿ 5 ਸਾਲ ਦੀ ਟਰਮ ਦੇ ਹਿਸਾਬ ਨਾਲ ਜਿਵੇਂ ਬਾਕੀ ਚੋਣਾਂ ਹੁੰਦੀਆਂ ਇਹ ਵੀ ਉਸੇ ਤਰ੍ਹਾਂ ਹੋਣੀਆਂ ਜ਼ਰੂਰੀ ਨੇ, ਔਰ ਸੰਵਿਧਾਨ ਦੇ ਦਾਇਰੇ 'ਚ ਨੇ ਚੋਣਾਂ ਸਾਰੀਆਂ। ਉਸ ਪ੍ਰਕਿਰਿਆ ਦੇ ਬਾਵਜੂਦ ਵੀ ਕੇਂਦਰ ਨੇ ਕਦੇ ਉਹ ਪਹਿਲ ਕਦਮੀ ਨਹੀਂ ਕੀਤੀ। ਕਿ ਉਹਦੀ ਇਹ ਕੋਸ਼ਿਸ਼ ਸੀ ਕਿ ਜਿਹੜੇ ਉਹਦੇ ਪਰ ਉਂਗਲ ਉੱਠਦੀ ਹੈ ਕਿ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਨੇ, ਜਦੋਂ ਤੱਕ ਨੂੰ ਲੱਗਦਾ ਸਾਡਾ ਮਾਹੌਲ ਸਹੀ ਨਹੀਂ ਹੁੰਦਾ, ਸਾਡੇ ਤਾਂ ਅਸੀਂ ਚੋਣ ਨਹੀਂ ਕਰਾਉਣੀ। ਕੀ ਇਹ ਕਾਰਨ ਸੀਗੇ? ਜੀ ਜੀ। ਦੂਸਰੇ ਪਾਸੇ ਜਿਹੜੀ ਧਿਰ ਦੇ ਮੈਂਬਰ ਹੁਣ ਸਭ ਤੋਂ ਵੱਧ ਨੇ ਉੱਥੇ, ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ। ਜੀ ਜੀ। ਤੇ ਆਪਾਂ ਦੇਖਿਆ ਹੀ ਹੈ ਲਗਾਤਾਰ ਪ੍ਰਧਾਨਗੀ ਵਾਲੇ ਮਸਲੇ ਤੇ ਵੀ ਜਗੀਰ ਕੌਰ 2 ਵਾਰ ਹਾਰ ਲਈ, ਹੈ ਨਾ। ਸੋ ਇਸ ਤਰ੍ਹਾਂ ਮਤਲਬ ਕਿ ਉੱਥੇ ਬਾਦਲ ਗਰੁੱਪ ਦਾ ਪੂਰਾ ਕਬਜ਼ਾ ਹੈ, ਤੇ ਇਸ ਲਈ ਉਹ ਵੀ ਨਹੀਂ ਮੈਨੂੰ ਲੱਗਦਾ ਚਾਹੁੰਦੇ ਕਿ ਹਾਂ ਚੋਣਾਂ ਹੋਣ, ਤੇ ਜੇ ਚੋਣਾਂ ਹੋਈਆਂ ਨੂੰ ਲੱਗਿਆ ਕਿ ਸਾਡੇ ਮੈਂਬਰ ਜੇ ਦੁਬਾਰਾ ਨਾ ਆਏ ਤਾਂ ਸਾਡੇ ਹੱਥ ਪਤਾ ਨਹੀਂ ਰਹੂ ਕਿ ਨਹੀਂ ਰਹੂ। ਸੋ ਇਸ ਲਈ ਉਹਨਾਂ ਨੇ ਵੀ ਕਦੇ ਉਹ ਚਾਰਜੋਈ ਨਹੀਂ ਕੀਤੀ ਵੀ ਸੰਵਿਧਾਨ ਦੇ ਅਨੁਸਾਰ, ਨਿਯਮਾਂ ਦੇ ਅਨੁਸਾਰ ਇਹਦੀ ਚੋਣ ਦੁਬਾਰਾ ਹੋਣੀ ਚਾਹੀਦੀ ਹੈ। ਪਰ ਕੁਝ ਧਿਰਾਂ ਲੰਮੇ ਸਮੇਂ ਤੋਂ ਲੱਗੀਆਂ ਸੀ, ਖਾਸ ਕਰਕੇ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ। ਉਹਨਾਂ ਨੇ ਇਹ ਪੂਰੀ ਆਪਣੀ ਮੁਹਿੰਮ ਵਿੱਢੀ ਹੋਈ ਆ, ਪੂਰਾ ਪਿੰਡ ਪਿੰਡ ਪ੍ਰਚਾਰ, ਸੰਗਤਾਂ 'ਚ ਪ੍ਰਚਾਰ, ਜਥੇਬੰਦੀਆਂ 'ਚ ਪ੍ਰਚਾਰ। ਉਹ ਇਹਦੇ ਲਈ ਪੂਰਾ ਲੱਗੇ ਹੋਏ ਨੇ ਕਿ ਨਵੇਂ ਸਿਰੇ ਤੋਂ ਨਵੇਂ ਮੈਂਬਰ, ਸੁਹਿਰਦ ਮੈਂਬਰ ਚੁਣ ਕੇ ਆਉਣ। ਤੇ ਇਹ ਹੁਣ ਜਦੋਂ ਆਮ ਚੋਣਾਂ ਹੋ ਕੇ ਹਟੀਆਂ, ਅੰਮ੍ਰਿਤਪਾਲ ਸਿੰਘ ਹੋਰੀ ਜਿੱਤੇ ਤੇ ਸਰਜੀਤ ਸਿੰਘ ਖਾਲਸਾ ਹੋਰੀ ਜਿੱਤੇ, ਤਾਂ ਹੁਣ ਉਹਨਾਂ ਵੱਲੋਂ ਵੀ ਇਸ ਵਾਰ ਵੋਟਾਂ ਬਣਾਉਣ 'ਚ ਖਾਸੀ ਭੂਮਿਕਾ ਨਿਭਾਈ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਗਾਤਾਰ ਚੋਣ ਲੜਦਾ ਵੀ ਰਿਹਾ, ਉਹਦੇ ਕੁਝ ਨਾ ਕੁਝ ਮੈਂਬਰ ਜਿੱਤਦੇ ਵੀ ਰਹੇ ਨੇ, ਸੋ ਉਸਨੇ ਵੀ ਵੋਟਾਂ ਬਣਾਉਣ 'ਚ ਭੂਮਿਕਾ ਨਿਭਾਈ। ਵੋਟਾਂ ਬਣਾਉਣ ਦੀ ਪ੍ਰਕਿਰਿਆ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ। ਇਸ ਚੱਲ ਰਹੀ ਪ੍ਰਕਿਰਿਆ ਦੇ ਲਈ ਉਚੇਚੇ ਤੌਰ ਤੇ ਜਸਟਿਸ SS ਸਾਰੋ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਚੋਣ ਕਮਿਸ਼ਨਰ। ਉਹਨਾਂ ਨੇ ਮਤਲਬ ਕਿ ਇਹ ਉਹ ਦੱਸ ਰਹੇ ਸੀਗੇ ਕਿ ਵੀ 15 ਦਸੰਬਰ ਆਖਰੀ ਡੇਟ ਹੈ ਵੋਟਾਂ ਬਣਾਉਣ ਦੀ। ਹੁਣ ਤੱਕ 50 ਲੱਖ ਤੋਂ ਵੱਧ ਵੋਟਾਂ ਬਣ ਚੁੱਕੀਆਂ ਜੀ। ਸੋ ਇਹ 'ਚ ਹੋ ਸਕਦਾ 1 ਲੱਖ 2 ਲੱਖ ਵੋਟ ਹੋਰ ਸ਼ਾਮਿਲ ਹੋ ਜਾਵੇ ਜਦ ਤੱਕ ਇਹ 15 ਦਸੰਬਰ ਆਵੇ। ਸੋ ਉਹ ਉਸ ਹਵਾਲੇ ਨਾਲ ਉਹਦਾ ਪਹਿਲਾ ਪੜਾਅ ਇਹ ਹੈ ਕਿ ਉਹ ਕਹਿੰਦੇ ਵੀ ਹੁਣ ਅਸੀਂ ਇਸ ਪ੍ਰਕਿਰਿਆ 'ਚ ਆ ਗਏ ਹਾਂ ਕਿ ਹੁਣ ਵੋਟਾਂ ਬਣਨ ਦਾ ਕੰਮ
ਆਖਰੀ ਪੜਾਅ ਤੇ ਆ। ਹੁਣ ਇਹ ਤੋਂ ਵੱਧ ਕੋਈ ਉਹ ਨਹੀਂਗਾ ਕਿ ਸਮਾਂ ਨਹੀਂ ਵਧੇਗਾ, ਬਹੁਤ ਵਾਰ ਸਮਾਂ ਵਧਾ ਲਿਆ ਇਹਦਾ ਵੀ ਜੀ। ਸੋ ਇਸ ਲਈ ਹੁਣ ਇਹ 25 ਫਰਵਰੀ ਨੂੰ ਸੰਪੂਰਨ ਸੂਚੀ ਜਨਤਕ ਹੋ ਜਾਏਗੀ। ਉਹਦੇ ਲਈ ਉਹਨਾਂ ਨੇ ਸਮਾਂ ਦਾ ਸ਼ਡਿਊਲ ਪੂਰਾ ਜਾਰੀ ਕਰ ਦਿੱਤਾ। ਠੀਕ ਹੈ ਜੀ। ਉਹ ਕਹਿੰਦੇ ਕਿ ਜਿਹੜੀਆਂ ਇਹ ਵੋਟਾਂ ਨੇ ਉਹ ਜ਼ਿਲ੍ਹਾ ਪੱਧਰ ਤੇ ਹਰੇਕ ਜ਼ਿਲ੍ਹੇ ਦੇ ਡੀਸੀ ਦੇ ਹਵਾਲੇ ਨਾਲ ਇਹ ਸੂਚੀਆਂ ਤਿਆਰ ਹੋ ਰਹੀਆਂ ਨੇ। ਸੋ ਆਉਣ ਦੀ 3 ਜਨਵਰੀ 2025 ਨੂੰ ਹਰ ਜ਼ਿਲ੍ਹਾ ਪੱਧਰ ਤੇ ਡੀਸੀ ਆਪੋ ਆਪਣੀ ਸੂਚੀ ਜਾਰੀ ਕਰਨਗੇ। ਠੀਕ ਹੈ। ਤੇ ਉਹ ਸੂਚੀ ਜਾਰੀ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਸ਼ੰਕੇ ਸ਼ੋਬੇ ਨੇ, ਜਿਨ੍ਹਾਂ ਨੂੰ ਇਤਰਾਜ਼ ਹੈ, ਕੋਈ ਦਾਅਵੇਦਾਰੀਆਂ ਨੇ, ਕਿਸ ਦਾ ਨਾਮ ਗਲਤ ਹੈ, ਕਿਸ ਦਾ ਕਟਾਉਣਾ ਹੈ, ਕਿਸ ਦਾ ਜੜਾਉਣਾ ਹੈ, ਕਿਸ ਦਾ ਕੁਛ ਹੈ, ਉਹ ਸਾਰਾ ਕੁਝ ਦੁਰਸਤ ਕਰਨ ਦੀ ਪ੍ਰਕਿਰਿਆ 3 ਜਨਵਰੀ ਨੂੰ ਜਦੋਂ ਸੂਚੀ ਜਾਰੀ ਹੋਗੀ ਡੀਸੀ ਕੋਲ, ਉੱਥੋਂ ਸ਼ੁਰੂ ਹੋ ਕੇ 24 ਜਨਵਰੀ ਤੱਕ ਚੱਲੇਗੀ। ਤੁਸੀਂ ਆਪਣੇ ਇਤਰਾਜ਼ ਦਾਅਵੇਦਾਰੀਆਂ 24 ਜਨਵਰੀ ਤੱਕ ਪ੍ਰਗਟਾ ਸਕਦੇ ਹੋ। 24 ਜਨਵਰੀ ਤੋਂ ਲੈ ਕੇ ਫਿਰ 5 ਫਰਵਰੀ ਤੱਕ ਇਹ ਸੁਧਾਈ ਹੋ ਕੇ ਨਵੇਂ ਸਿਰੇ ਤੋਂ ਸੂਚੀ ਸਾਹਮਣੇ ਆ ਜਾਏਗੀ। ਫਿਰ 5 ਫਰਵਰੀ ਤੋਂ ਬਾਅਦ ਇਸ ਨੂੰ ਛਪਾਈ ਲਈ ਭੇਜ ਦਿੱਤਾ ਜਾਏਗਾ। ਫਿਰ ਇਹ ਪ੍ਰਿੰਟਿੰਗ ਲਈ ਸਾਰੇ ਜ਼ਿਲ੍ਹਿਆਂ ਦੀਆਂ ਇਕੱਠੀਆਂ ਹੋ ਕੇ ਇੱਕ ਸਮੁੱਚੀ ਪੂਰਨ ਸੂਚੀ ਜਿਹੜੀ ਮਤਲਬ ਕਿ ਐਸਜੀਪੀਸੀ ਦੀਆਂ ਚੋਣਾਂ ਲਈ ਪੂਰਨ ਵੋਟਰ ਸੂਚੀ ਬਣੇਗੀ। ਉਹ ਕਿਤੇ ਵੀ ਬੈਠਾ ਬੰਦਾ ਜਿਹੜਾ ਬਣਿਆ ਪੂਰੇ ਮੁਲਕ ਦੇ ਹਵਾਲੇ ਨਾਲ ਵੀ, ਇੱਥੇ ਦੇ ਹਵਾਲੇ ਨਾਲ, ਉਹ ਸਾਰਿਆਂ ਦੀ ਫਿਰ ਇੱਕ ਸਾਂਝੀ ਸੂਚੀ ਜਿਹੜੀ ਵੋਟਰ ਸੂਚੀ ਹੈ ਉਹ ਫਿਰ 24 ਫਰਵਰੀ 2025 ਨੂੰ ਛਪ ਕੇ ਆ ਜਾਏਗੀ ਔਰ 25 ਜਨਵਰੀ 2025 ਨੂੰ ਉਹਨੂੰ ਪ੍ਰਕਾਸ਼ਿਤ ਕਰ ਦਿੱਤਾ ਜਾਏਗਾ। ਸੋ ਇਹ ਸਾਰੀ ਪ੍ਰਕਿਰਿਆ ਤੇ ਜਿਹੜੀਆਂ ਧਿਰਾਂ ਨਜ਼ਰ ਰੱਖ ਰਹੀਆਂ ਨੇ, ਜਿਹੜੀਆਂ ਇਸ ਪ੍ਰੈਕਟਿਸ ਤੋਂ ਜਾਣੂ ਨੇ, ਉਹਨਾਂ ਦਾ ਦੱਸਣਾ ਸੀਗਾ ਕਿ ਜੇ ਇਹ ਫਰਵਰੀ ਦੇ ਆਖਰੀ ਹਫ਼ਤੇ ਸੂਚੀ ਪ੍ਰਕਾਸ਼ਿਤ ਹੋ ਜਾਂਦੀ ਹੈ ਔਰ ਫਿਰ ਇਸੇ ਸ਼ਡਿਊਲ 'ਚ ਅੱਗੇ ਵਧਿਆ ਜਾਂਦਾ ਹੈ ਤਾਂ ਫਿਰ ਇਹ ਤੈਅ ਹੈ ਕਿ ਅਪ੍ਰੈਲ ਜਾਂ ਮਈ ਮਹੀਨੇ 'ਚ ਚੋਣਾਂ ਹੋ ਜਾਣਗੀਆਂ। ਸੋ ਫਿਰ ਉਹ ਮਾਰਚ ਮਹੀਨਾ ਉਸ ਪ੍ਰਕਿਰਿਆ ਲਈ ਆ ਜਾਏਗਾ, ਨੋਟੀਫਿਕੇਸ਼ਨ, ਨਾਮਜ਼ਦਗੀਆਂ, ਇਹ ਸਾਰਾ ਕੁਝ। ਸੋ ਫਿਰ ਅਪ੍ਰੈਲ ਜਾਂ ਮਈ 'ਚ ਚੋਣਾਂ ਹੋਣਗੀਆਂ। ਦੇਖੋ ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੇ ਹਵਾਲੇ ਨਾਲ ਜਾਂ ਸਾਡੀ ਗੁਰੂ ਘਰਾਂ ਦੇ ਹਵਾਲੇ ਨਾਲ ਸਰਮੋਰ ਸੰਸਥਾ ਹੈ ਔਰ ਉਹਦੀ ਬਹਾਲੀ ਰਹਿਣਾ ਬਹੁਤ ਜ਼ਰੂਰੀ ਹੈ। ਉਹਦੇ 'ਚ ਰਹਿਣਾ ਬਹੁਤ ਜ਼ਰੂਰੀ ਹੈ। ਉਹ ਕਿਸੇ ਇੱਕ ਧਿਰ ਦੀ, ਸਰਕਾਰ ਦੀ ਜਾਂ ਕਿਸੇ ਧਿਰ ਦੀ ਝੋਲੀ ਜੇ ਪੈ ਗਈ ਤਾਂ ਇਹ ਕੌਮ ਲਈ, ਪੰਜਾਬ ਲਈ, ਸਮੁੱਚੇ ਸਿਸਟਮ ਲਈ ਬਹੁਤ ਨੁਕਸਾਨਦੇਹ ਹੈ। ਹਾਂਜੀ ਹਾਂਜੀ। ਉਸ ਪ੍ਰਕਿਰਿਆ ਦੇ ਹਵਾਲੇ ਨਾਲ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀਆਂ ਸਿਰਦ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਬਾਦਲਾਂ ਦੇ ਕਬਜ਼ੇ 'ਚ ਹੈ। ਪਰ ਜਦੋਂ ਇਹ ਕਬਜ਼ੇ ਵਾਲੀ ਪ੍ਰਕਿਰਿਆ ਆਉਂਦੀ ਹੈ ਤਾਂ ਕੀ ਇਹੀ ਪ੍ਰਕਿਰਿਆ ਕਿ ਉਹਨਾਂ ਤੋਂ ਕਬਜ਼ਾ ਛਡਾ ਕੇ ਅਸੀਂ ਕਬਜ਼ਾ ਕਰਨਾ? ਸੇਵਾ ਸ਼ਬਦ ਕਿਉਂ ਮੰਨਫੀ ਹੈ ਇਹਦੇ ਵਿੱਚੋਂ? ਇਹ ਕਬਜ਼ੇ ਵਾਲੇ ਸ਼ਬਦ ਕਿੱਥੋਂ ਆਏ ਨੇ? ਬਿਲਕੁਲ ਮੁਲਕਾਂ ਤੇ ਕਬਜ਼ੇ ਵਾਲੀ ਗੱਲ ਕਿੱਥੋਂ ਆਈ ਹੈ? ਸੋ ਇਸ ਲਈ ਇਹ ਜਿਹੜੀ ਪ੍ਰਕਿਰਿਆ ਦਾ ਮਤਲਬ ਕੀ ਸਾਡੀ ਮਨਸ਼ਾ ਸੇਵਾ ਕਰਨ ਦੀ ਥਾਂ ਇਹ ਹੈ ਕਿ ਉਹਨਾਂ ਤੋਂ ਖੋ ਕੇ ਅਸੀਂ ਕਬਜ਼ਾ ਕਰਨਾ। ਇਸ ਲਈ ਮੈਂਬਰ ਕੌਣ ਆਉਣਗੇ? ਜਦੋਂ ਪਿਛਲੇ ਦਿਨਾਂ ਤੋਂ ਹੁਣ ਲੰਬੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਇਸ ਖੇਤਰ 'ਚ ਆਉਣ ਸ਼੍ਰੋਮਣੀ ਕਮੇਟੀ ਦੀ ਚੋਣਾਂ ਲਈ, ਉਹ ਰਾਜਨੀਤਿਕ ਤੌਰ ਤੇ ਨਾ ਆਉਣ। ਫਿਰ ਉਹ ਜ਼ਿਆਦਾਤਰ ਇਹ ਹੈ ਕਿ ਰਾਜਨੀਤਿਕ ਧਿਰਾਂ ਇੱਧਰ ਦਖਲ ਦਿੰਦੀਆਂ ਜਾਂ ਆਪਣੇ ਉਮੀਦਵਾਰ ਤਾਰਦੀਆਂ। ਪਰ ਇਹਨਾਂ ਦਿਨਾਂ 'ਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਖਾਸ ਕਰ 2 ਦਸੰਬਰ ਦੇ ਫੈਸਲੇ ਤੋਂ ਬਾਅਦ, ਹੁਣ ਜਿਸ ਤਰ੍ਹਾਂ ਨਾਰਾਇਣ ਸਿੰਘ ਚੌੜਾ ਦੇ ਮਾਮਲੇ 'ਚ ਐਸਜੀਪੀਸੀ ਦਖਲ ਦੇ ਰਹੀ ਹੈ ਪੂਰੇ ਤਰ੍ਹਾਂ ਨਾਲ, ਹੈ ਨਾ। ਹਾਂ ਠੀਕ ਹੈ, ਗੁਰੂ ਘਰ ਦਰਬਾਰ ਸਾਹਿਬ ਦੇ ਬਾਹਰ ਘਟਨਾ ਵਾਪਰੀ ਹੈ, ਉਸ ਨਾਤੇ ਉਹਨਾਂ ਦਾ ਸਹੀ ਜਾਂਚ ਪੜਤਾਲ ਦੇ ਵਿੱਚ ਰੋਲ ਹੋਣਾ ਚਾਹੀਦਾ। ਪਰ ਪੰਜਾਬ ਪੁਲਿਸ ਕਹਿੰਦੀ ਜੀ ਸਾਨੂੰ ਤਾਂ ਫੁਟੇਜ ਨਹੀਂ ਜਾਰੀ ਕਰਾਉਂਦੇ, ਸਾਨੂੰ ਫੁਟੇਜ ਉਪਲਬਧ ਨਹੀਂ ਕਰਾਉਂਦੇ। ਉਹ ਕਹਿੰਦੇ ਜੀ ਸਾਡੇ ਕੋਲ ਐਸਜੀਪੀਸੀ ਕਹਿੰਦੀ ਸਾਡੇ ਕੋਲ ਪਹੁੰਚ ਤਾਂ ਕੀਤੀ ਹੋਵੇ, ਤੁਸੀਂ ਦੱਸੋ ਅਸੀਂ ਕਦੋਂ ਆਏ ਹੋ ਸਾਡੇ ਕੋਲ, ਤੁਸੀਂ ਕਦੋਂ ਸਾਡੇ ਤੋਂ ਕੋਈ ਜਾਣਕਾਰੀ ਮੰਗੀ ਹੈ? ਤੁਸੀਂ ਤਾਂ ਸਰਕਾਰ ਦੀ ਝੋਲੀ ਚੁੱਕੋ। ਤੇ ਉਧਰ ਵਿਕਰਮ ਮਜੀਠੀਆ ਨਿੱਤ ਫੁਟੇਜ ਜਾਰੀ ਕਰ ਰਹੇ ਨੇ। ਜੇ ਉਹਨਾਂ ਕੋਲ ਉਪਲਬਧ ਹੈ, ਪੁਲਿਸ ਕੋਲ ਕਿਉਂ ਨਹੀਂ ਗਈ? ਜੇ ਉਹਨਾਂ ਨੂੰ ਕੌਣ ਦੇ ਰਿਹਾ, ਪੁਲਿਸ ਨੂੰ ਕੌਣ ਨਹੀਂ ਦੇ ਰਿਹਾ? ਤੇ ਹੁਣ ਵਿਕਰਮ ਮਜੀਠੀਆ ਦੇ ਵੀ ਸਵਾਲ ਖੜੇ ਹੋਣੇ ਕਿ ਵੀ ਤੁਸੀਂ ਉਹੀ ਫੁਟੇਜ ਜਾਰੀ ਕਰ ਰਹੇ ਹੋ ਜਿਹੜੀ ਤੁਹਾਨੂੰ ਸੂਟ ਕਰਦੀ ਆ। ਉਹ ਕਹਿੰਦੇ ਵੀ ਤੁਸੀਂ ਐਸਪੀ ਨੂੰ ਤਾਂ ਮਿਲਦਾ ਦਿਖਾ ਰਹੇ ਹੋ ਨਾਰਾਇਣ ਚੌੜਾ ਨਾਲ, ਤੇ ਉੱਥੇ ਮਤਲਬ ਕਿ ਉਸੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮਿਲੇ ਨੇ ਨਾਰਾਇਣ ਸਿੰਘ ਚੌੜਾ ਨੂੰ। ਫਿਰ ਹੁਣ ਉਹ ਵੀ ਸਾਜ਼ਿਸ਼ 'ਚ ਸ਼ਾਮਲ ਹੋ ਗਏ ਕਿਉਂਕਿ ਨਾਰਾਇਣ ਸਿੰਘ ਚੌੜੇ ਦਾ ਪਿਛਲਾ ਰਿਕਾਰਡ ਜੋ ਮਰਜ਼ੀ ਰਿਹਾ ਹੋਵੇ, ਅਗਲਾ ਕਹਿੰਦਾ ਕਿ ਮੈਂ ਤਾਂ ਹੁਣ ਬਰੀ ਹੋ ਕੇ ਆਇਆ ਮੈਂ ਭਾਈ ਕੇਸਾਂ 'ਚ। ਦੂਸਰੇ ਪਾਸੇ ਅਗਲੇ ਨੇ ਕਿਤਾਬਾਂ ਲਿਖੀਆਂ, ਉਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਕਰਿਆ, ਉਸ ਨਾਤੇ ਉਹਨੂੰ ਸਾਰੇ ਮਿਲਦੇ ਗਿਲਦੇ ਪਛਾਣਦੇ ਤਾਂ ਹੈਗੇ ਨੇ। ਜੀ ਜੀ ਬਿਲਕੁਲ। ਇਸ ਲਈ ਇਹ ਫੁਟੇਜ ਲੈ ਕੇ ਹੁਣ ਇਹ ਸਵਾਲ, ਸ਼੍ਰੋਮਣੀ ਕਮੇਟੀ ਇਸ ਮੌਕੇ ਇੱਕ ਧਿਰ ਨਾਲ ਖੜੀ ਹੋਣ ਕਰਕੇ ਕਈ ਤਰ੍ਹਾਂ ਸਵਾਲਾਂ ਦੇ ਘੇਰੇ 'ਚ ਹੈ ਔਰ ਮੈਂਬਰ ਇੱਕ ਪਾਲੇ ਦੇ ਹੋਣ ਕਰਕੇ। ਸੋ ਉਮੀਦ ਕੀਤੀ ਜਾਵੇ ਕਿ ਸਿੱਖ ਕੌਮ ਦੇ ਨੁਮਾਇੰਦੇ ਚੁਣ ਕੇ ਆਉਣ, ਜਦੋਂ ਅਗਲੀ ਵਾਰ ਚੋਣ ਹੋਵੇ, ਪੰਥ ਦੇ ਨੁਮਾਇੰਦੇ ਚੁਣ ਕੇ ਆਉਣ ਜਿਹੜੇ ਸਿਧਾਂਤ ਦੀ ਪਾਲਣਾ ਕਰਨ, ਮਰਿਆਦਾ ਦੀ ਪਾਲਣਾ ਕਰਨ, ਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਧੜੇ ਵਿਸ਼ੇਸ਼ ਦੇ ਨੁਮਾਇੰਦੇ ਬਣ ਕੇ ਕਾਰਵਾਈ ਕਰਨ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਰੁਤਬਾ, ਸ਼੍ਰੋਮਣੀ ਕਮੇਟੀ ਦੀ ਬਹਾਲੀ ਮੁੜ ਕੇ ਨਵੀਂ ਟੀਮ ਦੇ ਰੂਪ 'ਚ ਹੋ ਸਕਦੀ ਹੈ ਔਰ ਉਹ ਚੋਣ ਪ੍ਰਕਿਰਿਆ ਅਪ੍ਰੈਲ ਜਾਂ ਮਈ ਮਹੀਨੇ 'ਚ ਨਵੇਂ ਸਾਲ 'ਚ ਹੋ ਜਾਏਗੀ। ਸ਼ਰਮਾ ਜੀ, ਪਿਛਲੇ ਕੁਝ ਦਹਾਕਿਆਂ ਤੋਂ ਇਸ ਵਕਾਰੀ ਸੰਸਥਾ ਦੇ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਨੇ ਜਿਸ ਤਰੀਕੇ ਦਾ ਕਾਰ ਵਿਹਾਰ ਦਿਖਾਇਆ,
ਉਹਦੇ ਨਾਲ ਸੰਗਤ ਦੇ ਵਿੱਚ, ਸਿੱਖਾਂ ਦੇ ਮਨਾਂ ਦੇ ਵਿੱਚ ਬੇਭਰੋਸਗੀ ਵਧੀ ਹੈ। ਹਾਲਾਂਕਿ ਉਹਨਾਂ ਨੇ ਕਦੇ ਵੀ, ਆਪਾਂ ਇੱਕ ਦਿਨ ਤੁਸੀਂ ਬਹੁਤ ਸੋਹਣੀ ਗੱਲ ਕਹੀ, ਮੈਨੂੰ ਯਾਦ ਹੈ ਕਿ ਕੁਝ ਲੋਕ ਆਲੋਚਨਾ ਜਦੋਂ ਕਰਦੇ ਨੇ ਤਾਂ ਉਹ ਅਦਾਰਿਆਂ ਦੀ ਆਲੋਚਨਾ ਕਰਦੇ ਨੇ, ਇੰਸਟੀਟਿਊਸ਼ਨਸ ਦੀ ਆਲੋਚਨਾ ਕਰਦੇ ਨੇ। ਇਹ ਗਲਤ ਨਹੀਂ ਹੈ। ਉੱਥੇ ਬੈਠੇ ਲੋਕਾਂ ਦੇ ਜਿਹੜੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਦੇ ਕੰਮਕਾਰ ਦੀ ਆਲੋਚਨਾ ਜ਼ਰੂਰੀ ਹੈ, ਉਹਨਾਂ ਤੇ ਕੁੰਡਾ ਹੋਣਾ ਜ਼ਰੂਰੀ ਹੈ, ਉਹਨਾਂ ਦੀ ਜਵਾਬਦੇਹੀ ਜ਼ਰੂਰੀ ਹੈ। ਅਦਾਰੇ ਤਾਂ ਵਕਾਰੀ ਨੇ ਔਰ ਬੜੀ ਕੁਰਬਾਨੀਆਂ ਤੋਂ ਬਾਅਦ ਇਹਨਾਂ ਨੂੰ ਲਿਆਂਦਾ ਗਿਆ ਹੋਂਦ ਦੇ ਵਿੱਚ, ਔਰ ਇਸੇ ਕਰਕੇ ਬੇਭਰੋਸਗੀ ਵਧਣ ਕਰਕੇ ਜਿਹੜਾ ਉਹ ਕੰਮਕਾਰ ਲੀਡਰਾਂ ਦਾ, ਆਗੂਆਂ ਦਾ, ਧਾਰਮਿਕ ਆਗੂਆਂ ਦਾ ਜਿਹੜੀ ਜਵਾਬਦੇਹੀ ਵਾਲਾ ਕੰਮਕਾਰ ਸੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ, ਔਰ ਜਿਹਦੀ ਤਰਤੀਬਵਾਰ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਵਿਆਖਿਆ ਕੀਤੀ ਹੈ। ਇਸੇ ਤਰ੍ਹਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ। ਸ਼ਰਮਾ ਜੀ, ਜਿਹੜੀਆਂ ਇਹਦੀਆਂ ਵੋਟਾਂ ਨੇ ਉਹ ਵੀ ਕਹਿੰਦੇ ਪੈਣ ਜਾ ਰਹੀਆਂ ਨੇ। ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਵੋਟਾਂ ਕਹਿੰਦੇ 19 ਜਨਵਰੀ ਨੂੰ ਪੈਣਗੀਆਂ ਜੀ। ਪ੍ਰਵੀਨ ਜੀ, ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਜਦ ਤੋਂ ਅੱਡ ਹੋਇਆ ਜੀ ਭਾਰਤੀ ਜਨਤਾ ਪਾਰਟੀ ਤੋਂ, ਭਾਜਪਾ ਤੋਂ, ਤਦ ਤੋਂ ਉਹਨਾਂ ਨੇ ਖੂਬ ਇਸ ਗੱਲ ਨੂੰ ਲੈ ਕੇ ਹਵਾ ਦਿੱਤੀ ਕਿ ਦੇਖੋ ਜੀ ਇਹ ਤਾਂ ਸੰਸਥਾਵਾਂ ਤੇ ਕਬਜ਼ਾ ਕਰ ਰਹੇ ਨੇ। ਉਸ ਤੋਂ ਪਹਿਲਾਂ ਜਦੋਂ ਤੁਸੀਂ ਉਹਨਾਂ 'ਚ ਭਾਈਵਾਲ ਸੀ ਤਾਂ ਉਹੀ ਮਨਜਿੰਦਰ ਸਿੰਘ ਸਰਸਾ ਉਮੀਦਵਾਰ ਤੁਹਾਡਾ ਸੀ ਤੇ ਭਾਜਪਾ ਦੇ ਚੋਣ ਨਿਸ਼ਾਨ ਤੇ ਐਮਐਲ ਦੀ ਚੋਣ ਲੜਿਆ ਸੀ, ਤੋਂ ਜਦ ਕਬਜ਼ਾ ਨਹੀਂ ਸੀ ਜੀ। ਬਿਲਕੁਲ ਸਹੀ, ਬਿਲਕੁਲ ਸਹੀ। ਜਦੋਂ ਤੁਸੀਂ ਉਹਨਾਂ ਦੀ ਝੋਲੀ 'ਚ ਪਏ ਹੋਏ ਸੀ ਜਦ ਠੀਕ ਸੀਗਾ, ਜੇ ਤੁਸੀਂ ਨਾਲ ਨਹੀਂ ਗਏ ਫਿਰ ਕਬਜ਼ੇ ਨੇ। ਸੋ ਇਸ ਲਈ ਜਦੋਂ ਦਿੱਲੀ ਤੋਂ ਬਾਅਦ ਹਰਿਆਣਾ ਕਮੇਟੀ ਵੀ ਉਸੇ ਪ੍ਰਕਿਰਿਆ 'ਚ ਬਣੀ ਤਾਂ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਕੀ ਛੋਟਾ ਕੀਤਾ ਜਾ ਰਿਹਾ, ਕੀ ਉਹਦੀ ਤਾਕਤ ਨੂੰ ਕਮਜ਼ੋਰ ਕੀਤਾ ਜਾ ਰਿਹਾ। ਉਸ ਸਮੇਂ ਅਕਾਲੀ ਦਲ ਦੀ ਭੂਮਿਕਾ ਦਰੁਸਤ ਨਹੀਂ ਰਹੀ। ਜੇ ਤੁਸੀਂ ਸਮੇਂ-ਸਮੇਂ ਭੂਮਿਕਾ ਨਿਭਾਈ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਦਾ ਰੁਤਬਾ ਇੱਥੋਂ ਛੱਡ ਵਿਦੇਸ਼ਾਂ 'ਚ ਵੀ ਇਹਨਾਂ ਦੇ ਮੈਂਬਰ ਹੁੰਦੇ, ਗੁਰੂ ਘਰਾਂ ਦਾ ਕੰਟਰੋਲ ਦੇ ਹਵਾਲੇ ਨਾਲ ਪ੍ਰਕਿਰਿਆ ਚੱਲਦੀ। ਪਰ ਥੋੜੀ ਸਿਆਸਤ ਨੇ ਇਸ ਸਥਿਤੀ ਨੂੰ ਜਨਮ ਦਿੱਤਾ ਤੇ ਦੂਜਿਆਂ ਨੇ ਇਹਨੂੰ ਕੈਸ਼ ਕਰ ਲਿਆ। ਭਾਜਪਾ ਨੂੰ ਮੌਕਾ ਮਿਲ ਗਿਆ, ਅਗਲਿਆਂ ਨੇ ਆਪਣਾ ਕੰਮ ਕਰਤਾ। ਹੁਣ ਦਿੱਲੀ 'ਚ ਹੋਵੇ, ਹਰਿਆਣੇ 'ਚ ਹੋਵੇ, ਸਿੱਧੇ ਰੂਪ 'ਚ ਅਗਲਿਆਂ ਦੇ ਕੰਟਰੋਲ 'ਚ। ਸੋ ਇਸ ਪ੍ਰਕਿਰਿਆ ਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਇਹ ਸੰਸਥਾਵਾਂ ਆਜ਼ਾਦ ਰੂਪ 'ਚ ਹੀ ਕੰਮ ਕਰਨੀਆਂ ਚਾਹੀਦੀਆਂ ਨੇ। ਚਲੋ ਹਰਿਆਣਾ ਕਮੇਟੀ ਹੋਂਦ 'ਚ ਆ ਗਈ, ਹੁਣ ਤੱਕ ਉੱਥੇ ਨਾਮਜ਼ਦ ਹੀ ਕੀਤੇ ਜਾ ਰਹੇ ਸੀ ਮੈਂਬਰ, ਪਰ ਇਹ ਪਹਿਲੀ ਵਾਰ ਆ ਕਿ ਸੰਗਤੀ ਰੂਪ 'ਚ ਵੋਟਾਂ ਪੈਣਗੀਆਂ। ਹੁਣ ਉੱਥੇ ਵੋਟ ਬਣਨ ਦੀ ਪ੍ਰਕਿਰਿਆ ਲਗਭਗ ਨਿਬੜ ਗਈ ਆ। ਉੱਥੇ ਵੀ ਜਸਟਿਸ HS ਭੱਲਾ ਹੋਰਾਂ ਨੂੰ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ। ਸੋ ਉਹਨਾਂ ਦੀ ਅਗਵਾਈ ਹੇਠ ਪੂਰੀ ਪ੍ਰਕਿਰਿਆ ਚੱਲੀ ਔਰ 40 ਵਾਰਡਾਂ ਦੇ ਵਿੱਚ ਚੋਣਾਂ ਹੋਣਗੀਆਂ ਜਿਹੜੀਆਂ 19 ਜਨਵਰੀ ਨੂੰ ਵੋਟਾਂ ਪੈਣਗੀਆਂ, ਔਰ ਉਸੇ ਦਿਨ ਹੀ ਨਤੀਜੇ ਆ ਜਾਣਗੇ। ਸੋ ਉੱਥੇ ਜਿਹੜੇ ਨਵੇਂ ਮੈਂਬਰ ਚੁਣ ਕੇ ਆਉਣਗੇ ਫਿਰ ਉਹਨਾਂ ਦੇ ਵਿੱਚੋਂ ਸਮੁੱਚੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਕਿਰਿਆ ਮੁਕੰਮਲ ਹੋਵੇਗੀ। 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਨਾਮਜ਼ਦਗੀਆਂ ਨੇ ਜੀ ਉੱਥੇ, ਹੈ ਨਾ। ਤੇ ਉਸ ਤੋਂ ਬਾਅਦ ਫਿਰ 30 ਦਸੰਬਰ ਨੂੰ ਪੜਚੋਲ ਕੀਤੀ ਜਾਏਗੀ। 2 ਜਨਵਰੀ 2025 ਦੁਪਹਿਰ ਤੱਕ 3 ਵਜੇ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ, ਹੈ ਨਾ। ਤੇ ਉਸ ਤੋਂ ਬਾਅਦ ਫਿਰ 3 ਤਰੀਕ ਨੂੰ ਮਤਲਬ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਸੋ ਇਹਦਾ ਮਤਲਬ 3 ਤਰੀਕ ਤੋਂ ਲੈ ਕੇ 18 ਤਰੀਕ ਤੱਕ ਚੋਣ ਪ੍ਰਚਾਰ ਦਾ ਸਮਾਂ ਹੋਏਗਾ। ਜਿਹੜੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਚੋਣ ਲੜਨਾ ਚਾਹਣਗੇ, ਸੋ ਉਹਦੇ ਵਿੱਚ ਸਿੱਖ ਵੋਟਰ ਹੀ ਹੋਣਗੇ, ਉਹਨਾਂ ਦੀਆਂ ਵੋਟਾਂ ਪ੍ਰਕਿਰਿਆ ਸਾਰੀ ਮੁਕੰਮਲ ਆ। ਸੋ 19 ਜਨਵਰੀ ਨੂੰ ਵੋਟਾਂ ਪੈ ਕੇ ਉੱਥੇ ਨਵੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਜਾਏਗੀ, ਜਿਹੜੀ ਪਹਿਲੀ ਵਾਰ ਆ ਕਿ ਵੋਟ ਪ੍ਰਕਿਰਿਆ ਚੋਂ ਨਿਕਲ ਕੇ ਆਏਗੀ ਹੁਣ। ਸੋ ਹੁਣ ਇਸ ਲਈ ਹੁਣ ਤੱਕ ਤਾਂ ਸਰਕਾਰ ਆਪਣੇ ਹਵਾਲੇ ਨਾਲ ਕਿ ਮੇਰੇ ਨੇੜੇ ਆ, ਉਹਦੇ ਨੇੜੇ ਆ, ਇਹਨੂੰ ਲਾ ਦੋ, ਉਹਨੂੰ ਲਾ ਦੋ, ਇਹ ਚੱਲ ਰਿਹਾ ਸੀ। ਸੋ ਹੁਣ ਜਿਹੜਾ ਕਹਿੰਦਾ ਕਿ ਹਾਂ ਉਹ ਹੁਣ ਵੋਟਾਂ ਦੇ ਰੂਪ ਚ ਸਾਹਮਣੇ ਆ ਕੇ ਕਿਸ ਤਰ੍ਹਾਂ ਜਿੱਤ ਹਾਸਲ ਕਰਕੇ ਸੇਵਾ ਸੰਭਾਲਦਾ ਦੇਖਣ ਵਾਲੀ ਗੱਲ ਹੋਏਗੀ। ਸੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣਾਂ ਦੀ ਚਰਚਾ ਤੁਰ ਪਈ ਹੈ ਕਿ ਅਪ੍ਰੈਲ ਮਈ ਚ ਹੋ ਸਕਦੀਆਂ, ਪਰ ਉਹ ਤੋਂ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੇਂ ਰੂਪ ਚ 19 ਜਨਵਰੀ ਨੂੰ ਸਾਹਮਣੇ ਆ ਜਾਏਗੀ ਜੀ। ਚਲੋ ਅਸੀਂ ਉਮੀਦ ਕਰਦੇ ਹਾਂ ਵੀ ਜਿਹੜੇ ਲੋਕ ਚੁਣ ਕੇ ਆਉਣਗੇ ਉਹ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪੰਥ ਨੂੰ ਪ੍ਰਸਤ ਹੋਣ, ਸਿਧਾਂਤ ਨੂੰ ਪ੍ਰਣਾਏ ਹੋਣ। ਇੱਥੋਂ ਇਹੀ ਉਮੀਦ ਇੱਥੋਂ ਕੀਤੀ ਜਾਂਦੀ ਹੈ ਜੀ, ਹੋਰ ਕੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਕਿਸਾਨੀ ਦੀ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਸੰਘਰਸ਼ਾਂ ਦੇ ਵਿੱਚ ਜਦੋਂ ਵੀ ਕਿਸਾਨ ਧਿਰਾਂ, ਚਾਹੇ ਉਹ ਬੇਰੁਜ਼ਗਾਰ ਧਿਰਾਂ ਹੋਣ, ਚਾਹੇ ਉਹ ਖੇਤ ਮਜ਼ਦੂਰ ਧਿਰਾਂ ਹੋਣ, ਕਿਹੜੀਆਂ ਵੀ, ਚਾਹੇ ਉਹ ਵਪਾਰੀ ਵਰਗ ਹੈ, ਕਿਸੇ ਵੀ ਤਰੀਕੇ ਦਾ ਕੋਈ ਸੰਘਰਸ਼ ਕਰਦਾ, ਉਹਦੀ ਸਰਕਾਰ ਨੂੰ ਉਹਦੀ ਗੱਲ ਸੁਣਨੀ ਚਾਹੀਦੀ ਹੈ। ਕਿਸਾਨ ਆਗੂਆਂ ਦੀ ਖਾਸ ਕਰਕੇ ਰਣਨੀਤੀ ਨੂੰ ਆਪਾਂ ਕਈ ਵਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਕਿ ਰਣਨੀਤੀ ਤੁਹਾਡੀ ਪਿਛਲੇ ਸੰਘਰਸ਼ ਵਾਲੀ ਨਹੀਂ ਹੋਣੀ ਚਾਹੀਦੀ, ਜਿਵੇਂ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ। ਡੱਲੇਵਾਲ ਸਾਹਿਬ ਜਿਹੜੇ ਕਿ ਮਰਨ ਵਰਤ ਤੇ ਬੈਠੇ ਨੇ, ਤਕਰੀਬਨ 17ਵਾਂ ਦਿਨ ਹੋ ਚੁੱਕਿਆ, ਉਹਨਾਂ ਦੀ ਸਿਹਤ ਵਿਗੜ ਗਈ ਇੱਕ ਤਾਂ ਸ਼ਰਮਾ ਜੀ। ਦੂਜਾ, ਪੰਜਾਬ ਭਰ ਦੇ ਵਿੱਚ ਕਹਿੰਦੇ ਹੁਣ ਪੁਤਲੇ ਫੂਕ ਰੋਸ ਮੁਜ਼ਾਹਰੇ ਹੋਣਗੇ ਜੀ। ਪ੍ਰਵੀਨ ਜੀ, ਅੱਜ 17ਵਾਂ ਦਿਨ ਸ਼ੁਰੂ ਹੋ ਗਿਆ ਡੱਲੇਵਾਲ ਹੋਰਾਂ ਦੀ ਮਰਨ ਵਰਤ ਨੂੰ। ਕੱਲ 16 ਦਿਨ ਪੂਰੇ ਹੋ ਗਏ ਔਰ ਕੱਲ ਅਰਦਾਸ ਦਿਵਸ ਮਨਾਇਆ ਗਿਆ। ਹਰਿਆਣੇ ਚ, ਪੰਜਾਬ ਚ, ਹੋਰ ਵੱਖ-ਵੱਖ ਥਾਵਾਂ ਚ ਗੁਰੂ ਘਰਾਂ ਚ ਜਾ ਕੇ ਅਰਦਾਸਾਂ ਕੀਤੀਆਂ ਗਈਆਂ। ਆਪੋ ਆਪਣੇ ਧਾਰਮਿਕ ਅਕੀਦਿਆਂ ਵਾਲੀ ਥਾਵਾਂ ਤੇ ਜਾ ਕੇ ਅਰਦਾਸਾਂ ਕੀਤੀਆਂ ਗਈਆਂ। ਪਿੰਡ ਪੱਧਰ ਤੇ ਅਰਦਾਸਾਂ ਹੋਈਆਂ ਤੇ ਸਿਹਤਯਾਬੀ ਲਈ ਵੀ, ਅੰਦੋਲਨ ਦੀ ਸਫਲਤਾ ਲਈ ਵੀ। ਪਰ ਇਹਦੇ ਨਾਲ ਇੱਕ ਸਵਾਲ ਜਿਉਂ ਦਾ ਤਿਉਂ ਉਹਨੇ ਦਿਨਾਂ ਦਾ ਹੀ ਖੜਾ ਹੈ ਕਿ ਨਾ ਤਾਂ ਇਹ
ਜਿਹੜੀਆਂ ਧਿਰਾਂ 300 ਦਿਨਾਂ ਤੋਂ ਵੱਧ ਹੋ ਚੱਲਿਆ ਉੱਥੇ ਬੈਠਿਆਂ ਨੂੰ, ਮਤਲਬ ਜਿਸ ਤਰ੍ਹਾਂ ਫਰਵਰੀ ਤੋਂ ਇਹ ਬੈਠੇ ਨੇ ਤੇ ਲਗਭਗ 10 ਮਹੀਨੇ ਪੂਰੇ ਹੋ ਲਏ, ਨਾ ਤਾਂ ਇਹ ਧਿਰਾਂ ਵੱਲੋਂ ਅਜੇ ਤੱਕ ਪਹਿਲ ਕੀਤੀ ਜਾ ਰਹੀ ਹੈ ਕਿ ਬਾਕੀ ਜਥੇਬੰਦੀਆਂ ਨੂੰ ਅਸੀਂ ਸੱਦਾ ਦੇ ਲਈਏ ਕਿ ਆਓ ਸਾਡੇ ਨਾਲ, ਤੇ ਨਾ ਉਹ ਜਥੇਬੰਦੀਆਂ ਆਪ ਮਾਰੇ ਉੱਥੇ ਜਾ ਕੇ ਨਾਲ ਖੜ ਰਹੀਆਂ ਨੇ। ਸੋ ਇਸ ਲਈ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਠੀਕ ਹੈ ਤੁਹਾਡੀ ਜਥੇਬੰਦੀਆਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਕੇਂਦਰ ਦਾ ਰਵੱਈਆ ਤਾਂ ਸਾਰਿਆਂ ਨਾਲ ਹੈ। ਕੱਲ ਨੂੰ ਤੁਸੀਂ ਧਰਨਾ ਲਾਓਗੇ, ਤੁਹਾਡੇ ਨਾਲ ਵੀ ਫਿਰ ਇਹੀ ਕੁਝ ਹੋਊਗਾ, ਤੁਹਾਡੇ ਲਈ ਵੀ ਇਸੇ ਤਰ੍ਹਾਂ ਰਾਹ ਰੋਕੇ ਜਾਣਗੇ। ਰਾਹ ਤਾਂ ਪੰਜਾਬ ਦਾ ਰੁਕਿਆ, ਪਰ ਇਹ ਵੀ ਅਜੇ ਤੱਕ ਇਹ ਮਾਹੌਲ ਬਣਾਉਣ 'ਚ ਕਾਮਯਾਬ ਨਹੀਂ ਹੋ ਪਾ ਰਹੇ। ਹਾਂ, ਡੱਲੇਵਾਲ ਦੀ ਸਿਹਤ ਵਿਗੜਨ ਦੇ ਹਵਾਲੇ ਨਾਲ ਉੱਥੇ ਲਗਾਤਾਰ ਹੁਣ ਪਹਿਰੇਦਾਰੀ ਸਖਤ ਹੈ ਜੀ, ਕਿਉਂਕਿ ਉਹਨਾਂ ਨੂੰ ਫਿਰ ਖਦਸ਼ਾ ਖੜਾ ਕਿ ਸਰਕਾਰ ਇਹਨਾਂ ਨੂੰ ਚੱਕ ਕੇ ਲਿਜਾ ਸਕਦੀ ਹੈ ਮੁੜ ਕੇ। ਇਸ ਲਈ ਖਾਸੀ ਪਹਿਰੇਦਾਰੀ ਵਧਾ ਦਿੱਤੀ ਗਈ ਹੈ ਕਿ ਵੀ ਕੋਈ ਵੀ ਵਿਅਕਤੀ 3-4 ਰਾਉਂਡਾਂ ਚੋਂ ਨਿਕਲ ਕੇ ਉਹਨਾਂ ਦੇ ਨੇੜੇ ਜਾ ਸਕਦਾ, ਨਹੀਂ ਜਾਣ ਨਹੀਂ ਦਿੱਤਾ ਜਾ ਰਿਹਾ। ਠੀਕ ਹੈ। ਦੂਸਰੇ ਪਾਸੇ ਸਰਕਾਰੀ ਟੀਮ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਰੋਜ਼ ਚੈੱਕਅਪ ਕਰਨ ਆ ਰਹੀ ਹੈ। ਵੈਸੇ ਸਵੈਮਾਨ ਹੋਰਾਂ ਦੀ ਟੀਮ ਵੀ ਉੱਥੇ ਡਟੀ ਹੋਈ ਹੈ ਜਿਹੜੀ ਰੋਜ਼ ਉਹਨਾਂ ਦਾ ਧਿਆਨ ਰੱਖ ਰਹੀ ਹੈ, ਪਰ ਸਰਕਾਰੀ ਟੀਮ ਰੋਜ਼ ਆਉਂਦੀ ਹੈ, ਟੈਸਟ ਕਰਦੀ ਹੈ, ਸੈਂਪਲ ਲੈਂਦੀ ਹੈ, ਸਾਰਾ ਕੁਝ ਕਰਦੀ ਹੈ। ਤੇ ਪਰ ਕੱਲ ਉਹਨਾਂ ਨੂੰ ਸੈਂਪਲ ਲੈਣੋਂ ਰੋਕ ਦਿੱਤਾ ਗਿਆ, ਕੱਲ ਉਹਨਾਂ ਨੂੰ ਟੈਸਟ ਕਰਨ ਤੋਂ ਰੋਕ ਦਿੱਤਾ ਗਿਆ ਜੀ। ਕਿਸਾਨ ਆਗੂ ਕਹਿੰਦੇ ਵੀ ਤੁਸੀਂ ਰੋਜ਼ ਟੈਸਟ ਕਰ ਜਾਂਦੇ ਹੋ, ਪਰ ਰਿਪੋਰਟ ਕਿੱਥੇ ਹੈ? ਰਿਪੋਰਟ ਤਾਂ ਦਿਖਾਈ ਨਹੀਂ ਤੁਸੀਂ, ਰਿਪੋਰਟ ਕਦੇ ਜਨਤਕ ਤਾਂ ਕੀਤੀ ਨਹੀਂ, ਫਿਰ ਟੈਸਟ ਕਾਹਦੇ ਕਰਦੇ ਹੋ? ਉਹ ਕਹਿੰਦੇ ਜੀ ਫਿਰ ਅਸੀਂ ਕੱਲ ਨੂੰ ਇਹਦੇ ਉੱਤੇ ਤੁਹਾਨੂੰ ਦੱਸ ਦਿਆਂਗੇ ਜੀ, ਅਸੀਂ ਰਿਪੋਰਟਾਂ ਕਿਵੇਂ ਜਨਤਕ ਕਰ ਸਕਦੇ ਹਾਂ, ਕਿਵੇਂ ਨਹੀਂ ਤੁਹਾਨੂੰ ਦੇ ਸਕਦੇ ਹਾਂ ਆਪਣੇ ਉੱਪਰ ਵਾਲਿਆਂ ਨੂੰ। ਕਹਿੰਦੇ ਫਿਰ ਜਦੋਂ ਕੱਲ ਨੂੰ ਰਿਪੋਰਟਾਂ ਲੈ ਕੇ ਆਓਗੇ ਫਿਰ ਇਹ ਕੱਲ ਨੂੰ ਆਇਓ, ਫਿਰ ਟੈਸਟ ਕਰ ਦਾਂਗੇ, ਅੱਜ ਅਸੀਂ ਟੈਸਟ ਨਹੀਂ ਕਰਨ ਦੇਣਾ ਜੀ ਜੀ। ਸੋ ਕੱਲ ਸਰਕਾਰੀ ਨੁਮਾਇੰਦਿਆਂ ਨੂੰ ਟੈਸਟ ਕਰ ਨਹੀਂ ਦਿੱਤਾ, ਪਰ 12-13 ਕਿਲੋ ਤੋਂ ਵੱਧ ਵਜਨ ਘਟ ਚੁੱਕਿਆ ਜੀ, ਔਰ ਹੁਣ ਲਗਭਗ ਨਿਢਾਲ ਦੀ ਸਥਿਤੀ 'ਚ ਨੇ। ਬਹੁਤ ਔਖਾ ਬੋਲਣਾ, ਸਾਹ ਲੈਣਾ, ਕਾਫੀ ਦਿੱਕਤਾਂ ਆ ਰਹੀਆਂ, ਤੇ ਇਹ ਮੰਨਿਆ ਜਾ ਰਿਹਾ ਕਿ ਅੱਜ ਉਹ ਕੋਈ ਵੱਡਾ ਸੰਦੇਸ਼ ਕਿਸਾਨੀ ਅੰਦੋਲਨ ਦੇ ਹਵਾਲੇ ਨਾਲ ਦੇਣਗੇ। ਜਦੋਂ ਕਿ ਦੂਸਰੇ ਪਾਸੇ ਪੰਦੇਰ ਹੋਰੀ ਕਹਿੰਦੇ 14 ਤਰੀਕ ਨੂੰ ਅਸੀਂ ਜਥੇ ਫੇਰ ਭੇਜਾਂਗੇ, ਤੇ ਇੱਧਰ ਐਲਾਨ ਕਰਤਾ ਕਿ ਮਤਲਬ ਕਿ ਪੰਜਾਬ ਭਰ ਦੇ ਵਿੱਚ ਹੁਣ ਪੁਤਲਾ ਫੂਕ ਪੰਜਾਬ ਸਰਕਾਰ ਦੇ ਵੀ ਜੀ ਔਰ ਕੇਂਦਰ ਸਰਕਾਰ ਦੇ ਵੀ। ਕੱਲ ਨੂੰ ਮਤਲਬ ਕਿ 13 ਤਰੀਕ ਨੂੰ ਪੰਜਾਬ ਦੇ ਵਿੱਚ 13 ਜਦੋਂ ਪੰਜਾਬ ਦੀ 13 ਤਰੀਕ ਹੋਏਗੀ ਤਾਂ ਪੁਤਲਾ ਫੂਕ ਪ੍ਰਦਰਸ਼ਨ ਹੋਏਗਾ। ਸੋ ਇਸ ਤਰ੍ਹਾਂ ਦਾ ਐਲਾਨ ਵੀ ਹੋ ਗਿਆ। ਪਰ ਇਹ ਸਭ ਦੇ ਵਿੱਚ ਇੱਕ ਚਰਚਾ ਇਹ ਵੀ ਹੈ ਕਿ ਕੀ ਡੱਲੇਵਾਲ ਹੋਰਾਂ ਨੂੰ ਇਸ ਤੋਂ ਬਾਹਰ ਆਉਣਾ ਚਾਹੀਦਾ। ਕੁਝ ਤਰ੍ਹਾਂ ਉੱਥੇ ਲਗਾਤਾਰ ਕੱਲ ਵੀ ਕੁਝ ਨੁਮਾਇੰਦੇ ਪਹੁੰਚੇ ਸੀ, ਪਰਸੋਂ ਵੀ ਕੁਝ ਨੁਮਾਇੰਦੇ ਗਏ ਸੀ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਰਣਨੀਤੀ ਬਦਲੀਏ, ਤੁਸੀਂ ਇਹ ਮਰਨ ਵਰਤ ਤੇ ਨਾ ਜਾਓ। ਵੈਸੇ ਕੁਝ ਤਰ੍ਹਾਂ ਤਾਂ ਉੱਥੇ ਜਿਹੜੀਆਂ ਸਿੱਖੀ ਸਿਧਾਂਤ ਨੂੰ ਪਰਨਾਈਆਂ ਹੋਈਆਂ ਨੇ ਉਹ ਵੀ ਕੱਲ ਉੱਥੇ ਗਈਆਂ ਸੀਗੀਆਂ। ਉਹ ਕਹਿ ਰਹੇ ਸੀਗੇ ਵੀ ਬਹੁਤ ਕੁਰਬਾਨੀ ਵਾਲਾ ਫੈਸਲਾ ਇਹ। ਪਰ ਕੱਲ ਹਮੀਰ ਭਾਜੀ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਠੀਕ ਹੈ ਕਿ ਇਹ ਲੜਾਈ ਦਾ ਇੱਕ ਤਰੀਕਾ ਹੁੰਦਾ ਅੰਦੋਲਨ ਦੇ ਵਿੱਚ, ਪਰ ਸਿੱਖੀ ਸਿਧਾਂਤ ਦੇ ਅਨੁਸਾਰ ਮਰਨ ਵਰਤ ਕਿਤੇ ਨਹੀਂ ਹੈਗਾ। ਠੀਕ ਆ, ਇਸ ਲਈ ਇਹ ਵੀ ਇੱਕ ਪਹਿਲੂ ਹੈਗਾ ਕਿ ਕੀ ਇਹ ਤਰੀਕਾ ਇਹੀ ਸਹੀ ਹੈ, ਜਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਜਿਉਂਦਿਆਂ ਰਹਿ ਕੇ ਲੜਨਾ ਜ਼ਰੂਰੀ ਹੈ। ਇਹ ਵੀ ਇੱਕ ਰਾਏ ਚੱਲ ਰਹੀ ਹੈ ਕਿ ਸਾਨੂੰ ਸੰਘਰਸ਼ ਇੱਕ ਸੁਰ ਹੋ ਕੇ, ਇੱਕ ਜੁੱਟ ਹੋ ਕੇ ਵੱਡੇ ਪੱਧਰ ਤੇ ਲੜਨਾ ਚਾਹੀਦਾ, ਨਾ ਕਿ ਇਸ ਤਰੀਕੇ ਨਾਲ। ਸੋ ਇਹ ਤਰੀਕਾ ਮਤਲਬ ਜਿਹੜੀਆਂ ਗੱਲਾਂ ਉੱਭਰ ਰਹੀਆਂ ਉਹ ਕੁੱਲ ਮਿਲਾ ਕੇ ਇਸ ਗੱਲ ਦੀ ਫਿਕਰ ਚ ਉੱਭਰ ਰਹੀਆਂ ਕਿ ਡੱਲੇਵਾਲ ਹੋਰਾਂ ਨੂੰ ਕੁਝ ਹੋਵੇ ਨਾ ਕਿਤੇ। ਇਸ ਲਈ ਉਹਨਾਂ ਨੂੰ ਉਸ ਮਰਨ ਵਰਤ ਚੋਂ ਬਾਹਰ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸ਼ੁਰੂ ਹੋ ਗਈ ਹੈ। ਪਰ ਅਫਸੋਸ ਸਰਕਾਰ ਦਾ ਮੋੜਾ ਅਜੇ ਉੱਧਰ ਨਹੀਂ ਹੈ, ਨਾ ਕੇਂਦਰ ਦਾ, ਨਾ ਹਰਿਆਣੇ ਦਾ, ਨਾ ਪੰਜਾਬ ਦਾ। ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਪਹਿਲੇ ਦਿਨ ਫਿਕਰ ਹੋ ਗਿਆ ਸੀ ਜੀ ਉਹਨਾਂ ਨੇ ਚੁਕਾ ਲਏ, ਉਹ ਹੁਣ 16 ਦਿਨਾਂ ਤੱਕ ਫਿਕਰ ਕਿੱਥੇ ਹੈ? ਜੇ ਕਿਸਾਨ ਜਥੇਬੰਦੀਆਂ ਨੇ ਰੋਕਾਂ ਲਾਈਆਂ ਵੀ ਦੁਬਾਰਾ ਮੈਡੀਕਲ ਟੀਮ ਚੁੱਕਣ ਨਾ ਆ ਜਾਵੇ, ਕੋਈ ਡਾਕਟਰ ਪੁਲਿਸ ਚੁੱਕਣ ਨਾ ਆ ਜਾਣ, ਤਾਂ ਮੁੱਖ ਮੰਤਰੀ ਸਾਹਿਬ ਆ ਜਾਣ, ਹੱਲ ਪੁੱਛਣ। ਨੇੜਲਿਆਂ ਚੋਂ ਮੰਨੇ ਜਾਂਦੇ ਨੇ ਡੱਲੇਵਾਲ, ਖਬਰ ਲੈਣ ਕਿਉਂ ਨਹੀਂ ਆਉਂਦੇ? ਕੱਲ ਗਏ ਸੀ, ਨੰਗਲ ਗਏ ਸੀ, ਜਾਣ ਲੱਗੇ ਗੱਡੀ ਇੱਧਰ ਸ਼ੰਭੂ ਕਨੀ ਨੂੰ, ਖਨੌਰੀ ਕਨੀ ਨੂੰ ਮੋੜ ਲੈਂਦੇ। ਇਸ ਲਈ ਇਹ ਵੀ ਇੱਕ ਸਵਾਲ ਹੈ ਕਿ ਸਰਕਾਰ ਦੀ ਬੇਰੁਖੀ ਜਨਤਕ ਤੌਰ ਤੇ ਜਿਹੜੀ ਹੈਗੀ ਹੈ ਉਹ ਕਿਉਂ ਹੈ? ਕੀ ਇਹ ਕੇਂਦਰ ਦਾ ਦਬਾਅ ਹੈ ਕਿ ਕੇਂਦਰ ਨਾਲ ਮਿਲੀ ਭੁਗਤ ਹੈ, ਕੇਂਦਰ ਦਾ ਕੋਈ ਡਰ ਹੈ, ਜਾਂ ਸਾਰੀਆਂ ਧਿਰਾਂ ਨੇ ਤੈਅ ਹੀ ਕਰ ਲਿਆ ਕਿ ਅਸੀਂ ਕਿਸਾਨੀ ਮਸਲਿਆਂ ਤੋਂ ਮੁੱਖ ਮੋੜਨਾ, ਉਹ ਰਾਜਨੀਤਿਕ ਸਟੇਜਾਂ ਤੋਂ ਗੋਗਾ ਗਾਓ, ਕਿਸਾਨਾਂ ਬਿਨਾਂ ਸਰਦਾ ਨਹੀਂ, ਕਿਸਾਨਾਂ ਦੇ ਨਾਲ ਹੈ, ਪਰ ਧਰਾਤਲ ਤੇ ਕੁਝ ਕਰੋ ਨਾ। ਕੱਲ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਹਰਿਆਣਾ 'ਚ ਸੀ, ਠੀਕ ਹੈ ਜੀ, ਤੇ ਹਰਿਆਣਾ 'ਚ ਖੜ ਕੇ ਉਹ ਕੀ ਕਹਿ ਰਹੇ ਨੇ ਕਿ ਜੀ ਅਸੀਂ ਤਾਂ 23 ਫਸਲਾਂ ਤੇ MSP ਦਿੰਨੇ ਆ, ਪਰ ਇਹ ਕੋਈ ਦੱਸਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਐਲਾਨ ਕਰਦੇ ਹਾਂ ਖਰੀਦਦੇ ਨਹੀਂ ਆ। ਸਵਾਲ ਤਾਂ ਖਰੀਦ ਦੀ ਗਰੰਟੀ ਦਾ, ਖਰੀਦ ਦੀ ਗਰੰਟੀ ਤੋਂ ਸਾਰੀਆਂ ਸਰਕਾਰਾਂ ਭੱਜਦੀਆਂ ਰਹੀਆਂ, ਚਾਹੇ ਉਹ ਪਿਛਲੀਆਂ ਇੰਦਰਾ, ਰਾਜੀਵ, ਹੈ ਨਾ, ਨਰਸਿਮਹਾ ਰਾਓ, ਚੰਦਰ ਸ਼ੇਖਰ, ਮਨਮੋਹਨ ਸਿੰਘ ਤੇ ਵਾਜਪਾਈ ਤੋਂ ਹੁੰਦਿਆਂ ਹੋਇਆ, ਚਾਹੇ ਹੁਣ ਮੋਦੀ ਤੱਕ। ਸੋ ਸਾਰੀਆਂ ਸਰਕਾਰਾਂ ਹਰ ਸਾਲ MSP ਦੇ ਹਵਾਲੇ ਨਾਲ ਰੇਟ ਇੰਨਾ ਵਧਾਤਾ ਜੀ, ਪਰ ਮੰਡੀ 'ਚ ਖਰੀਦ ਨਹੀਂ ਹੁੰਦੀ। ਪੰਜਾਬ ਜਾਂ ਹਰਿਆਣਾ ਜਾਂ ਕੁਝ ਸੂਬਿਆਂ 'ਚੋਂ ਝੋਨਾ ਤੇ ਕਣਕ ਚੁੱਕੀ ਜਾ ਰਹੀ ਹੈ ਨਾ। ਜੇ ਸਾਰੀਆਂ ਫਸਲਾਂ ਤੇ MSP ਖਰੀਦ ਹੋ ਜਾਵੇ ਤਾਂ ਅਸੀਂ ਬਦਲਵੀਆਂ ਫਸਲਾਂ ਤੇ ਜਾ ਸਕਦੇ ਹਾਂ। ਸਵਾਲ ਤਾਂ ਖਰੀਦ ਦੀ ਗਰੰਟੀ ਦਾ, ਉਸੇ ਮਸਲੇ ਨੂੰ ਲੈ ਕੇ ਵੱਡੀ ਲੜਾਈ ਹੈ। ਸੋ ਇਸ ਲਈ ਇਸ ਕਿਸਾਨ ਅੰਦੋਲਨ ਦਾ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਮੋੜਾ ਹੋਏਗਾ,
ਇਹ ਡੱਲੇਵਾਲਾਂ ਦੀ ਸਿਹਤ ਦੇ ਉੱਤੇ ਬਹੁਤ ਨਿਰਭਰ ਕਰਦਾ। ਜੀ ਬਿਲਕੁਲ ਬਿਲਕੁਲ। ਤੇ ਪੰਜਾਬ ਦੇ ਵਿੱਚ ਕਹਿੰਦੇ ਇੱਕ ਕਮਰੇ ਵਾਲੇ ਜਿਹੜੇ ਪਲੇਵੇ ਸਕੂਲ ਹੈ ਉਹ ਬੰਦ ਹੋਣਗੇ, ਜੰਕ ਫੂਡ ਤੇ ਵੀ ਪਾਬੰਦੀ। ਸਕੂਲਾਂ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਸੋਧਾਂ ਕਰਨ ਵਾਲੀਆਂ ਨੇ ਸ਼ਰਮਾ ਜੀ। ਕਈ ਤਰ੍ਹਾਂ ਦਾ ਮਾਫੀਆ ਜਿਹੜਾ ਉਹ ਸਰਗਰਮ ਹੋ ਗਿਆ, ਕਿਤਾਬਾਂ ਵਾਲਾ, ਵਰਦੀਆਂ ਵਾਲਾ, ਸਕੂਲਾਂ ਦੇ ਵਿੱਚੋਂ ਨਜਾਇਜ਼ ਫੀਸਾਂ ਉਗਰਾਉਣ ਵਾਲਾ। ਪ੍ਰਵੀਨ ਜੀ, ਸਕੂਲ ਦੀ ਸ਼ੁਰੂਆਤ ਸਾਡੇ ਟਾਈਮ ਚਲੋ 6-7 ਸਾਲ ਤੋਂ ਹੈ ਨਾ, ਪਹਿਲੀ ਜਮਾਤ ਤੋਂ ਹੁੰਦੀ ਸੀ ਹੈ ਨਾ, ਸੋ ਹੁਣ 3-4 ਸਾਲ ਤੋਂ ਹੋਣ ਲੱਗ ਪਈ ਕਿ ਜੀ ਹਾਂ ਬੱਚਾ ਨਰਸਰੀ, ਫਿਰ ਪ੍ਰੀ ਨਰਸਰੀ, ਪਤਾ ਨਹੀਂ ਫਿਰ ਨਰਸਰੀ, ਫਿਰ LKG UKG, ਖਾਸਾ ਕੁਛ ਹੈ। ਸੋ ਹੁਣ ਪੰਜਾਬ 'ਚ ਵੀ ਪਲੇਵੇ ਸਕੂਲਾਂ ਦਾ ਪੂਰਾ ਦਬਦਬਾ, ਪਿੰਡਾਂ 'ਚ ਵੀ ਖੁੱਲੇ ਨੇ, ਕਸਬਿਆਂ 'ਚ ਵੀ ਖੁੱਲੇ ਨੇ, ਸ਼ਹਿਰਾਂ 'ਚ ਤਾਂ ਪੂਰੇ ਮਤਲਬ ਮਾਡਰਨ ਤਰੀਕੇ ਦੇ ਹਾਈ ਪ੍ਰੋਫਾਈਲ 5 ਸਟਾਰ ਵਰਗੇ ਖੁੱਲੇ ਨੇ, ਹਨਾ। ਸੋ ਸਾਰੇ ਤਰ੍ਹਾਂ ਦਾ ਪ੍ਰਬੰਧ ਹੈ। ਹੁਣ ਇਹਦੇ ਵਿੱਚ ਸਰਕਾਰ ਕਹਿੰਦੀ ਕਿ ਸਾਡੇ ਕੋਲ ਆਂਗਨਵਾੜੀ ਪਹਿਲਾਂ ਹੈਗੇ, ਪਲੇਵੇ ਹੀ ਹੈ ਨਾ ਉਹ ਇੱਕ ਤਰ੍ਹਾਂ ਨਾਲ, ਪਰ ਉਹ ਕਹਿੰਦੇ ਕਿ ਉਹ ਤੋਂ ਬਾਅਦ ਵੀ ਜਿਹੜੇ ਸਰਕਾਰੀ ਜਾਂ ਪ੍ਰਾਈਵੇਟ ਪਲੇਵੇ ਖੁੱਲੇ ਨੇ, ਹੁਣ ਉਹ ਵੀ ਸਰਕਾਰ ਦੇ ਕੰਟਰੋਲ 'ਚ ਹੋਣਗੇ। ਕੱਲ ਪੰਜਾਬ ਸਰਕਾਰ ਵੱਲੋਂ, ਪੰਜਾਬ ਸਰਕਾਰ ਦੀ ਮੰਤਰੀ ਬੀਬੀ ਡਾਕਟਰ ਬਲਜੀਤ ਕੌਰ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਿਹਾ ਕਿ ਪਲੇਵੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਸਕਰੀਨਿੰਗ ਟੈਸਟ ਨਹੀਂ ਹੋਏਗਾ, ਬੱਚਿਆਂ ਤੋਂ ਕੋਈ ਟੈਸਟ ਨਹੀਂ ਲਿਆ ਜਾਏਗਾ ਦਾਖਲਾ ਦੇਣ ਲੱਗੇ, ਮਾਪਿਆਂ ਦੀ ਕੋਈ ਇੰਟਰਵਿਊ ਨਹੀਂ ਹੋਏਗੀ, ਕੋਈ ਜੰਕ ਫੂਡ ਨਹੀਂ ਹੋਏਗਾ, ਇੱਕ ਕਮਰੇ ਵਾਲੇ ਸਕੂਲ ਨਹੀਂ ਚੱਲਣਗੇ। ਸੋ 14 ਦੇ ਕਰੀਬ ਗਾਈਡਲਾਈਨ ਕੱਲ ਜਾਰੀ ਹੋਈਆਂ ਔਰ ਇੱਕ ਕਾਬਲੇ ਤਾਰੀਫ ਹੈ, ਸਰਕਾਰ ਇਸ ਲਈ ਵਧਾਈ ਦੀ ਪਾਤਰ ਹੈ ਕਿ ਜਿਹੜੀਆਂ ਗਾਈਡਲਾਈਨ ਲੈ ਕੇ ਆਈਆਂ ਨੇ ਉਹ ਲਾਗੂ ਹੋਣੀਆਂ ਚਾਹੀਦੀਆਂ। ਇਹ ਇੱਕ ਪਹਿਲ ਹੈ, ਜਿੱਥੋਂ ਆਪਾਂ ਕਹਿੰਦੇ ਆ ਨਾ ਕਿ ਸਕੂਲ ਦੀ ਸ਼ੁਰੂਆਤ ਆ ਤਾਂ ਬੱਚੇ ਦੇ ਭਵਿੱਖ ਦੀ ਸ਼ੁਰੂਆਤ ਵੀ ਇੱਥੋਂ ਹੀ ਆ ਨਾ। ਫਿਰ ਜੇਕਰ ਇਹ ਕੜੀ ਤੋਂ ਮਜ਼ਬੂਤ ਹੋਵੋਗੇ ਤਾਂ ਤੁਸੀਂ ਸਕੂਲਾਂ ਤੋਂ ਲੈ ਕੇ ਹਾਈ ਸਕੂਲਾਂ ਤੋਂ ਹੁੰਦਿਆਂ ਹੋਇਆਂ ਕਾਲਜ ਯੂਨੀਵਰਸਿਟੀਆਂ ਤੱਕ ਵੀ ਇਹਨੂੰ ਮਜ਼ਬੂਤ ਕਰੋਗੇ, ਫਿਰ ਉਸ ਪੜਾਅ 'ਚ ਅੱਗੇ ਵਧੋਗੇ। ਜਿਹੜੇ ਤੁਸੀਂ ਕਹਿ ਰਹੇ ਹੋ ਖਾਮੀਆਂ ਦੂਰ ਕਰਨ ਦੀ ਲੋੜ ਆ, ਉਹ ਹਰ ਪੱਧਰ ਤੇ ਹੈ। ਜੇ ਤੁਸੀਂ ਹੇਠਾਂ ਤੋਂ ਸ਼ੁਰੂ ਕਰ ਲਿਆ ਪੱਧਰ ਤਾਂ ਥੋੜਾ ਮਜ਼ਬੂਤ ਹੋ ਸਕਦਾ। ਸੋ ਕੱਲ ਸਰਕਾਰ ਦੀ ਗਾਈਡਲਾਈਨ ਦੇ ਹਵਾਲੇ ਨਾਲ ਉਹਦੀ ਪ੍ਰੈਸ ਕਾਨਫਰੰਸ ਜੋ ਮੈਂ ਸਾਰਾ ਬਾਤ ਕੀਤਾ, ਮੈਨੂੰ ਲੱਗਿਆ ਕਿ ਸਰਕਾਰ ਨੇ ਨੀਤੀ ਤਾਂ ਬਹੁਤ ਵਧੀਆ ਘੜੀ ਹੈ, ਬਸ ਉਹਨੂੰ ਲਾਗੂ ਕਰ ਦੇਵੇ। ਸੂਬੇ ਦੇ ਵਿੱਚ ਕਹਿੰਦੇ ਜੀ ਪ੍ਰਾਈਵੇਟ ਤੇ ਸਰਕਾਰੀ ਜਿੰਨੇ ਵੀ ਪਲੇਵੇ ਸਕੂਲ ਚੱਲ ਰਹੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਏਗੀ, ਬਿਨਾਂ ਰਜਿਸਟ੍ਰੇਸ਼ਨ ਤੋਂ ਕਹਿੰਦੇ ਪਲੇਵੇ ਸਕੂਲ ਨਹੀਂ ਚੱਲਣਗੇ। ਇਹ ਪਹਿਲੀ ਹਦਾਇਤ ਹੈ। ਦੂਸਰੀ ਇਹਦੇ ਵਿੱਚ ਹਦਾਇਤ ਹੈ ਜੀ ਕਿ ਪਲੇਵੇ ਸਕੂਲਾਂ ਵਿੱਚ ਇੱਕ ਟੀਚਰ 20 ਬੱਚੇ ਹੀ ਸੰਭਾਲੇਗਾ ਔਰ ਉਹਦੇ ਨਾਲ ਇੱਕ ਕੇਅਰ ਟੇਕਰ ਵੀ ਜ਼ਰੂਰ ਹੋਏਗਾ, ਉਸ ਤੋਂ ਬਿਨਾਂ, ਕਿਉਂਕਿ ਛੋਟੇ ਬੱਚਿਆਂ ਦਾ ਮਾਮਲਾ ਹੈ ਨਾ। ਸੋ ਫਿਰ ਕਹਿੰਦੇ ਜੀ ਸਕੂਲ ਦੀ ਚਾਰ ਦੀਵਾਰੀ ਸੇਫ ਹੋਣੀ ਚਾਹੀਦੀ ਆ, ਉਹਦੇ ਵਿੱਚ ਕੋਈ ਅਜਿਹੀਆਂ ਗਰਿੱਲਾਂ, ਕੀਲਾਂ, ਮੈਖਾਂ, ਪੱਤੀਆਂ ਜਾਂ ਇੰਨਾ ਉਚਾਈ ਤਾਂ ਕਿ ਬੱਚੇ ਨੂੰ ਕੋਈ ਜਾਣ, ਕੋਈ ਕੰਧੇ ਨਾ ਟੱਪ ਜਾਵੇ, ਕੋਈ ਉੱਪਰ ਨਾ ਚੜ੍ਹ ਜਾਵੇ, ਕੁਛ, ਇਹ ਸਾਰੀ ਸੇਫਟੀ ਹੋਣੀ ਚਾਹੀਦੀ ਹੈ। ਫਿਰ ਸਕੂਲਾਂ ਦੇ ਕਲਾਸਰੂਮ ਖੁੱਲੇ ਹੋਣੇ ਚਾਹੀਦੇ ਨੇ ਤੇ ਉੱਥੇ ਬਕਾਇਦਾ ਨਾਲ ਰੈਸਟ ਰੂਮ ਦਾ ਪ੍ਰਬੰਧ, ਕਿਉਂਕਿ ਛੋਟੇ ਬੱਚੇ ਆ 2-3 ਘੰਟੇ ਬਾਅਦ ਝਪਕੀ ਵੀ ਲੈ ਲੈਂਦੇ ਆ, ਜੇ ਜ਼ਿਆਦਾ ਭੱਜ ਨੱਠ ਲੈਣਗੇ ਥੱਕ ਕੇ ਸੌਣਗੇ ਵੀ, ਟਿਫਨ ਖੋਲ ਲਿਆ, ਖਾਣ ਤੋਂ ਬਾਅਦ ਫਿਰ ਨੀਂਦ ਵੀ ਆਊਗੀ ਉਹਨਾਂ ਨੂੰ। ਸੋ ਇਸ ਲਈ ਉਹਨਾਂ ਲਈ ਸੌਣ ਪੈਂਦਾ ਇਹ ਨਾ ਕਿ ਕੁਰਸੀ ਦੇ ਨਿਆਣੇ ਸੁੱਤੇ ਰਹਿਣ। ਫਿਰ ਮੁੰਡੇ ਤੇ ਕੁੜੀਆਂ ਦੇ ਹਵਾਲੇ ਨਾਲ ਜਿਹੜੇ ਅਲੱਗ-ਅਲੱਗ ਬਾਥਰੂਮ, ਤੇ ਉਹ ਬਾਥਰੂਮ ਵੀ ਚਾਈਲਡ ਫਰੈਂਡਲੀ ਹੋਣੀ ਚਾਹੀਦੀ, ਉਹਨਾਂ ਦਾ ਉਚਾਈ, ਮੋਟਾਈ, ਸਾਈਜ਼ ਉਸ ਹਿਸਾਬ ਨਾਲ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ। ਫਿਰ ਇਹਦੇ ਨਾਲ ਉਹਨਾਂ ਲਈ ਸਾਬਣ ਤੇ ਮਤਲਬ ਆਪਣਾ ਹੱਥ ਪੋਛਣ ਲਈ ਪਰਨਾ, ਤੋਲੀਆ, ਉਹਦਾ ਪ੍ਰਬੰਧ ਹੋਣਾ ਜ਼ਰੂਰੀ ਹੈ। ਸਾਰੇ ਸਕੂਲਾਂ 'ਚ CCTV ਕੈਮਰੇ ਹੋਣੇ ਲਾਜ਼ਮੀ ਨੇ ਤੇ ਪਲੇਵੇ ਸਕੂਲਾਂ 'ਚ ਬੱਚਿਆਂ ਨੂੰ ਖੇਲ ਨਾਲ ਸਿਖਾਇਆ ਜਾਊਗਾ, ਉਹਨਾਂ ਤੇ ਬਾਕੀ ਹੋਮਵਰਕ ਦਾ ਕੋਈ ਬੋਝ ਨਹੀਂ ਪਾਇਆ ਜਾਊਗਾ। ਅਧਿਆਪਕ ਨੂੰ, ਟੀਚਰ ਨੂੰ ਝਿੜਕਣ ਦੀ, ਥੱਪੜ ਮਾਰਨ ਦੀ ਆਗਿਆ ਨਹੀਂ ਹੋਏਗੀ। ਪਲੇਵੇ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਜ਼ਰੂਰੀ ਹੈ, ਬੱਚਿਆਂ ਨੂੰ ਪੀਣ ਵਾਲੇ ਪਾਣੀ ਦੇ ਸਾਫ਼ ਪ੍ਰਬੰਧ ਹੀ ਜ਼ਰੂਰੀ ਹੈ। ਹਰ ਮਹੀਨੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਾਉਣਾ ਜ਼ਰੂਰੀ ਹੈ ਤੇ ਉਹਨਾਂ ਦੇ ਜਿਹੜੇ ਛੋਟੇ ਜਵਾਕਾਂ ਦੇ ਆਪਣੇ ਟੀਕੇ ਲੱਗਦੇ ਨੇ, ਹਨਾ, ਉਹ ਟੀਕਿਆਂ ਦੀ ਸਾਰੀ ਲਿਸਟ ਵੀ, ਉਹਦਾ ਰਿਕਾਰਡ ਵੀ ਰੱਖਣਾ ਸਕੂਲ ਦੀ, ਪਲੇਵੇ ਸਕੂਲ ਦੀ ਜ਼ਿੰਮੇਵਾਰੀ ਹੋਏਗੀ। ਠੀਕ ਹੈ। ਇਹਦੇ ਨਾਲ ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਦੇ ਲਈ ਫਾਇਰ ਸੇਫਟੀ, ਮੈਡੀਕਲ ਕਿੱਟ, ਹੈਲਥ ਸਹੂਲਤਾਂ, ਫਸਟ ਏਡ ਵਗੈਰਾ ਉਹ ਸਾਰਾ ਹੋਣਾ ਜ਼ਰੂਰੀ ਹੈ। ਸਕੂਲਾਂ 'ਚ ਫੀਸ ਕਿਵੇਂ ਲਈ ਜਾਊਗੀ ਉਹਦਾ ਸ਼ਡਿਊਲ ਪਹਿਲਾਂ ਸਪਸ਼ਟ ਕਰਨਾ ਪਏਗਾ ਤੁਹਾਨੂੰ, ਬੋਰਡ ਵਗੈਰਾ ਲਾ ਕੇ। ਐਡਮਿਸ਼ਨ ਦੇ ਵਕਤ ਬੱਚਿਆਂ ਦਾ ਕੋਈ ਸਕਰੀਨਿੰਗ ਟੈਸਟ ਨਹੀਂ ਹੋਏਗਾ, ਕੋਈ ਉਹਨਾਂ ਨੂੰ ਪੁੱਛਿਆ ਜਾਏਗਾ ਕਿ ABC ਲਿਖ ਕੇ ਦਿਖਾ, ਊੜਾੜਾ ਬੋਲ ਕੇ ਦਿਖਾ ਜੇ ਉਹ, ਤੇ ਨਾ ਹੀ ਮਾਪਿਆਂ ਦੀ ਕੋਈ ਇੰਟਰਵਿਊ ਹੋਏਗੀ। ਕਿਉਂਕਿ ਹੁਣ ਜੇ ਮਾਪੇ ਮਤਲਬ ਕਿ ਆਪ ਨਹੀਂ ਪੜ੍ਹ ਸਕੇ, ਜੇ ਕੋਈ ਮਜ਼ਦੂਰੀ, ਦਿਹਾੜੀ, ਲੇਬਰ ਕਰਦਾ, ਕੋਈ ਫੈਕਟਰੀ 'ਚ ਕੰਮ ਕਰਦਾ ਤੇ ਉਹਦੀ ਤਾਂਘ ਆ ਕਿ ਮੈਂ ਔਖਾ ਹੋਵਾਂ, ਚਾਹੇ ਮੈਂ ਵੀ ਟਾਈ ਵਾਲੇ ਸਕੂਲ ਪੜ੍ਹਾ ਲਵਾਂ। ਵੈਸੇ ਤਾਂ ਇੱਕ ਕਲਚਰ ਇਹ ਗਲਤ ਹੈ ਸਾਡੇ, ਕਿਉਂ ਨਹੀਂ ਇਕਸਾਰ ਦੇ ਸਕੂਲ, ਹੈ ਨਾ, ਪਰ ਜੇ ਕਿਸੇ ਦੀ ਇਹ ਕੋਸ਼ਿਸ਼ ਵੀ ਰਹਿੰਦੀ ਹੈ ਤੇ ਫਿਰ ਅਸੀਂ ਕਹਿੰਦੇ ਆ ਵੀ ਤੂੰ ਤਾਂ ਪੜ੍ਹਿਆ ਲਿਖਿਆ, ਤੂੰ ਨਹੀਂ ਪੜ੍ਹਾ ਸਕਦਾ। ਫਿਰ ਇਹ ਵਧੀਕੀ ਕਿਉਂ, ਇਹਦੇ ਉੱਤੇ ਇਹ ਚੀਜ਼ ਰੋਕ ਲਾਉਂਦੀ ਹੈ, ਜਿਹੜੀ ਕਹਿੰਦੀ ਹੈ ਵੀ ਹਾਂ ਬਿਲਕੁਲ ਉਹਦਾ ਹੱਕ ਹੈ ਕਿ ਮਾਪਿਆਂ ਦੀ ਕੋਈ ਇੰਟਰਵਿਊ ਨਹੀਂ, ਬੱਚੇ ਨੂੰ ਸਕੂਲ 'ਚ ਦਾਖਲਾ ਦੇਣਾ ਪਊਗਾ ਤੁਹਾਨੂੰ। ਫਿਰ ਮਾਪਿਆਂ ਦੀ ਔਰ ਟੀਚਰਾਂ ਦੀ ਐਸੋਸੀਏਸ਼ਨ ਬਣਾਈ ਜਾਏਗੀ ਤੇ ਉਹ ਆਪਸ ਵਿੱਚ WhatsApp ਗਰੁੱਪ ਹੋਏਗਾ। ਇੱਕ ਕਮਰੇ ਵਾਲੇ ਸਕੂਲ ਬਿਲਕੁਲ ਬੰਦ ਹੋਣਗੇ, ਨਹੀਂ ਚੱਲਣਗੇ ਪਲੇਵੇ ਸਕੂਲ, ਇੱਕ ਕਮਰੇ ਜਿਹੜੇ ਚੱਲਦੇ ਨੇ। ਤੇ ਜੰਕ ਫੂਡ ਪੂਰੀ ਤਰ੍ਹਾਂ ਬੈਨ ਹੋਏਗਾ, ਮਤਲਬ 버ਗਰ, ਪੀਜ਼ਾ, ਹੈ ਨਾ, ਨੂਡਲ ਸ਼ੂਡਲ, ਜੇ ਉਹ
ਚਾਕਲੇਟ ਵਗੈਰਾ ਜੋ ਵੀ ਆ, ਕੀ ਆਉਂਦਾ, ਚਿਪਸ ਫਿਪਸ ਹੈ ਨਾ, ਕੁਰਕਰੇ ਫੁਰਕਰੇ, ਇਹ ਸਭ ਚੀਜ਼ਾਂ ਜਵਾਕ ਦੇ ਨਾ ਤਾਂ ਟਿਫਨ ਚ ਆ ਸਕਣਗੀਆਂ, ਮਾਪਿਆਂ ਲਈ ਵੀ ਹਦਾਇਤ ਹੈ, ਨਾ ਹੀ ਸਕੂਲ ਦੀ ਕਿਸੇ ਕੰਟੀਨ ਚ, ਕਿਉਂਕਿ ਜੇ ਬੜੇ ਸਕੂਲ ਨੇ ਉੱਥੇ ਕੰਟੀਨਾਂ ਵੀ ਹੁੰਦੀਆਂ ਨੇ, ਸੋ ਉੱਥੇ ਕੰਟੀਨ ਚ ਵੀ ਨਹੀਂ, ਤੇ ਬਾਹਰ ਸਕੂਲਾਂ ਦੇ ਚੁਗਿਰਦੇ ਦੀਆਂ ਦੁਕਾਨਾਂ ਤੇ ਵੀ ਇਹ ਸਮਾਨ ਨਹੀਂ ਵਿਕੇਗਾ। ਸੋ ਇਹ ਅਚੇਚੇ ਤੌਰ ਤੇ ਗਾਈਡਲਾਈਨ ਜਾਰੀ ਹੋਈਆਂ ਨੇ। ਇਹ ਗਾਈਡਲਾਈਨ ਇਸ਼ਾਰਾ ਕਰਦੀਆਂ ਨੇ ਕਿ ਇਹ ਭਵਿੱਖ ਦਰੁਸਤ ਕਰ ਸਕਦੇ ਨੇ ਜੇਕਰ ਇਹ ਲਾਗੂ ਹੋ ਜਾਣ। ਬੱਚਿਆਂ ਨੂੰ ਸਿੱਖਿਆ ਦੀ ਸੁਰੱਖਿਆ ਵੀ, ਬੱਚਿਆਂ ਨੂੰ ਉਭਾਰ ਦੀ ਸੁਰੱਖਿਆ ਵੀ, ਉਹਨਾਂ ਦੇ ਵਿਕਾਸ ਦੀ ਸੁਰੱਖਿਆ ਵੀ, ਕਾਫੀ ਕੁਝ ਪ੍ਰਦਾਨ ਕਰਦੀਆਂ, ਬਸ਼ਰਤੇ ਇਸ ਤੇ ਕੰਮ ਹੋਵੇ। ਹਾਂ, ਮਤਲਬ ਜਿਹੜੀ ਫਿਕਰਮੰਦੀ ਉਹ ਇਹੀ ਹੈ ਕਿ ਕਿਤੇ ਕਾਗਜ਼ੀ ਬਿਆਨ ਨਾ ਰਹਿ ਜਾਵੇ। ਮਤਲਬ ਜਿਸ ਤਰ੍ਹਾਂ ਦਾ ਇਹ ਬਿਆਨ ਹੈ ਉਹਦੇ ਲਈ ਸਰਕਾਰ ਇਹ ਨੀਤੀ ਲੈ ਕੇ ਹੀ ਹੈ, ਤਾਂ ਲੱਗਦਾ ਹੈ ਕਿ ਇਹਦੇ ਪਰ ਕੰਮ ਕੀਤਾ ਤੁਸੀਂ ਇਹਦੇ ਪਰ ਕੋਈ ਮਿਹਨਤ ਕੀਤੀ ਹੈ, ਤੁਸੀਂ ਗਾਈਡਲਾਈਨ ਬਣਾਈਆਂ ਨੇ, ਤੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਹੋਏਗੀ। ਇਹ ਨਾ ਹੋਵੇ ਕਿ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਕਹਿੰਦੇ ਵੀ ਲਿਆਓ ਵੀ ਚੌਪਰ, ਮੈਂ ਨਜ਼ਰ ਮਾਰ ਕੇ ਆਉਣੀ ਹੈ ਕਿ ਮਾਈਨਿੰਗ ਮਾਫੀਆ ਕਿੰਨਾ ਕੁ ਹੈ, ਤੇ ਇੱਕ ਵਾਰ ਹੈਲੀਕਾਪਟਰ ਘੁੰਮਿਆ ਪੌਣੇ 5 ਸਾਲਾਂ ਚ, ਮੁੜ ਕੇ ਉਧਰ ਨੂੰ ਨਹੀਂ ਗਿਆ, ਮੁੜ ਕੇ ਫਾਰਮ ਹਾਊਸ ਦੇ ਉੱਤੇ ਫਿਰ ਮਾਈਨਿੰਗ ਮਾਫੀਆ ਵਾਲੇ ਆਉਂਦੇ ਸੀ ਮਿਲਣ ਕੈਪਟਨ ਸਾਹਿਬ। ਇਹ ਸਵਾਲ ਉੱਠਣ ਲੱਗ ਪਏ। ਉਸ ਤੋਂ ਬਾਅਦ ਚਰਨਜੀਤ ਚੰਨੀ ਵੀ ਬਣੇ ਮੁੱਖ ਮੰਤਰੀ, ਬਣਦੀ ਸਾਰ ਪਹਿਲੇ ਦਿਨ ਕਹਿੰਦੇ ਵੀ ਮੇਰੀ ਮਾਫੀ ਵਾਲੇ ਨੂੰ, ਰੇਤ ਮਾਫੀਆ ਨੂੰ ਸਖਤ ਹਦਾਇਤ ਹੈ, ਮੈਨੂੰ ਨਾ ਆਇਓ ਮਿਲਣ। ਉਸੇ ਰਾਤ ਪੰਜਾਬ ਦੇ ਰੇਤ ਮਾਫੀਆ ਦੀ ਮੀਟਿੰਗ ਕਰਕੇ, ਕਿਤੇ ਆਪਾਂ ਨੂੰ ਤਾਂ ਨਹੀਂ ਬੁਲਾਇਆ, ਕਹਿੰਦਾ ਇਸ਼ਾਰਾ ਤਾਂ ਨਹੀਂ ਗਾ ਕਿਤੇ। ਸੋ ਇੱਕ ਕਮਰੇ ਵਾਲੇ ਸਕੂਲ, ਕਿਤੇ ਇਹ ਨਾ ਹੋਵੇ ਬਾਅਦ ਚੋਂ ਸਰਕਾਰ ਦੀ ਮੁੱਠੀ ਗਰਮ ਹੋ ਕੇ ਚੱਲਦੇ ਹੀ ਰਹਿਣ, ਕਾਗਜ਼ਾਂ ਚ ਆ ਜਾਵੇ ਕਿ ਨਹੀਂ ਚੱਲਣਗੇ, ਬਿਨਾਂ ਰਜਿਸਟ੍ਰੇਸ਼ਨ ਤੋਂ ਪਹਿਲਾਂ ਵੀ ਚੱਲ ਰਹੇ ਨੇ, ਫਿਰ ਚੱਲੀ ਜਾਣ ਕੇ ਜੀ MLA ਸਾਹਿਬ ਦੀ ਸਿਫਾਰਿਸ਼ ਆ ਗਈ, ਮੰਤਰੀ ਸਾਹਿਬ ਦੀ ਸਿਫਾਰਿਸ਼ ਆ ਗਈ, DC ਨਾਲ ਸੈਟਿੰਗ ਹੋ ਗਈ ਜੀ, ਮੰਤਰੀ ਨਾਲ ਸੈਟਿੰਗ ਹੋ ਗਈ। ਇਹ ਪ੍ਰਕਿਰਿਆ ਤੇ ਨਜ਼ਰ ਰੱਖਣ ਦੀ ਲੋੜ ਹੈ। ਸੋ ਬਾਕੀ ਇਹ ਕਾਬਲੇ ਤਾਰੀਫ ਹੈ, ਸਰਕਾਰ ਜੇਕਰ ਇਹਨੂੰ ਲਾਗੂ ਕਰ ਦੇਵੇ ਤਾਂ ਸ਼ਾਬਾਸ਼ੀ ਹੈ ਜੀ। ਬਿਲਕੁਲ ਬਿਲਕੁਲ। ਦੇਖੋ, ਸਿੱਖਿਆ ਤਾਂ ਇੱਕ ਬਹੁਤ ਵੱਡੀ ਜਿਹੜੀ ਚੀਜ਼ ਆ ਕਿਸੇ ਵੀ ਇਨਸਾਨ ਨੂੰ ਦੇਣੀ। ਭਾਰਤ ਦੇ ਵਿੱਚ ਦਿਮਾਗਾਂ ਦੀ ਕਮੀ ਨਹੀਂ ਹੈ, ਭਾਰਤੀ ਦਿਮਾਗ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਉਹ ਚੌਧਿਆਂ ਦੇ ਕੰਮ ਕਰ ਰਹੇ ਨੇ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਇੱਕ ਵਧੀਆ ਸ਼ਬਦ ਵਰਤਦੇ ਹੁੰਦੇ ਆ, ਵਪਾਰ ਬਣ ਗਿਆ। ਸਿੱਖਿਆ ਦੇਣਾ ਇੱਕ ਵਪਾਰ ਬਣ ਗਿਆ। ਵਪਾਰ ਦੇ ਵਿੱਚ ਜਦੋਂ ਸਿਰਫ ਤੇ ਸਿਰਫ ਪ੍ਰੋਫਿਟ, ਇੱਕ ਮੁਨਾਫਾ ਹੀ ਇੱਕ ਚੀਜ਼ ਰਹਿ ਜਾਵੇ, ਫਿਰ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਘਟ ਜਾਂਦੀਆਂ ਨੇ, ਉਹਦੇ ਵਿੱਚ ਨਿਕਲ ਜਾਂਦੀਆਂ ਨੇ। ਆਪਾਂ ਦੇਖਿਆ ਵਾਈਨਾਂ ਦੇ ਵਿੱਚ ਬੱਚੇ ਸੁੱਤੇ ਜਾਂਦੇ ਨੇ, ਸੁੱਤੇ ਆਉਂਦੇ ਨੇ, ਛੋਟੀ ਉਮਰ ਦੇ ਬੱਚੇ ਨੇ, ਤੜਕੇ 6 ਵਜੇ ਉਹਨਾਂ ਨੂੰ ਘਰੋਂ ਚੱਕ ਲਿਆ ਜਾਂਦਾ, ਤਾੜ ਦਿੱਤਾ ਜਾਂਦਾ ਵੈਨ ਦੇ ਵਿੱਚ। ਪ੍ਰਵੀਨ ਜੀ, ਜੇਕਰ ਮਤਲਬ ਕਿ ਜਿਵੇਂ ਹੁਣ ਕੈਨੇਡਾ ਦੇ ਵਿੱਚ ਹੈ ਕਿ ਤੁਸੀਂ ਆਪਣੇ ਜ਼ੋਨ ਦੇ ਸਕੂਲ 'ਚ ਭੇਜੋਗੇ ਜਵਾਕ ਨੂੰ, ਹਾਂਜੀ ਹਾਂਜੀ, ਜੇਕਰ ਸਿੱਖਿਆ ਦਾ ਪੱਧਰ ਇਕਸਾਰ ਹੋ ਜਾਵੇ, ਜਿੱਥੇ ਉਹਨਾਂ ਦਾ ਮਿਆਰ ਇੱਕ ਜਿਹਾ ਹੋ ਜਾਵੇ, ਤਾਂ ਬੱਚੇ 25-25 30 ਕਿਲੋਮੀਟਰ ਦਾ ਸਫ਼ਰ ਕਿਉਂ ਕਰਨਾ? ਬਿਲਕੁਲ 3-3 5-5 ਸਾਲ ਦਾ ਜਵਾਕ ਮਤਲਬ 20 ਕਿਲੋਮੀਟਰ ਪਿੰਡ ਤੋਂ ਜਾ ਰਿਹਾ ਤੇ 20 ਕਿਲੋਮੀਟਰ ਆ ਰਿਹਾ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬੈਂਚ 'ਚ ਬਹਿ ਜਾਂਦਾ ਤੇ ਸੂਰਜ ਛਿਪਣ ਤੋਂ ਬਾਅਦ ਆਉਂਦਾ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਹਦੇ ਪਰ ਆਪਣੀਆਂ ਉਹ ਬਣਾ ਕੇ ਵੀਡੀਓ ਪਾਉਂਦੇ ਰਹੇ ਨੇ, ਆਪਣੀਆਂ ਹਨਾ ਟੋਟਕੇ ਬਣਾ ਪਾਉਂਦੇ ਰਹੇ ਨੇ। ਹੁਣ ਕਰਨਾ ਉਹਨੂੰ ਸਿਸਟਮ ਨੂੰ ਦਰੁਸਤ, ਹੁਣ ਮੌਕਾ, ਇਹ ਤੋਂ ਬੜਾ ਮੌਕਾ ਤੁਹਾਨੂੰ ਕਦੋਂ ਮਿਲਣਾ? ਬਿਲਕੁਲ ਜੀ, ਬਿਲਕੁਲ। ਇਸ ਲਈ ਹੁਣ ਮੈਂ ਕਹਿੰਦਾ ਕੁਛ ਨਾ ਕਰਿਆ ਕਰਨ, ਰੋਜ਼ ਆਪਣੀ ਇੱਕ ਰੀਲ ਦੇਖ ਲਿਆ ਕਰਨ ਤੇ ਕਰ ਲਿਆ ਕਰਨ ਕਿ ਅੱਜ ਮੈਂ ਰੀਲ ਵਾਲਾ ਮਸਲਾ ਹੱਲ ਕਰਨਾ, ਦੂਏ ਦਿਨ ਦੂਈ ਦੇਖ ਲਿਆ ਕਰ, ਬਸ। ਬਿਲਕੁਲ। ਇਸ ਲਈ ਉਹਨਾਂ ਕੋਲ ਸਾਰਾ ਕੁਛ ਹੈ, ਉਹ ਜਾਣੂ ਨੇ। ਹਾਂਜੀ, ਹੁਣ ਕਰਨ ਦੀ ਸਮਰੱਥਾ ਨਹੀਂ, ਜਾਂ ਹਰਾ ਪੈਨ ਖੋਹ ਲਿਆ, ਜਾਂ ਹਰਾ ਪੈਨ ਚਲਾਉਣਾ ਭੁੱਲ ਗਏ, ਜਾਂ ਕੀ ਕਾਰਨ ਹੈ? ਇਹ ਜਵਾਬ ਪੰਜਾਬ ਨੇ ਮੰਗਣਾ ਜਨਾਬ। ਤੁਸੀਂ ਕਹਿੰਦੇ ਹੋ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦਿਆ, ਇਹ ਜਵਾਬ ਦੇਣਾ ਪੈਣਾ। ਫਿਰ ਪੈਨ ਵੀ ਜਦੋਂ ਕਈ ਵਾਰੀ ਨਾ ਆਪਣਾ ਪੜਦਿਆਂ ਦਾ ਚੱਲਣੋਂ ਹਟ ਜਾਂਦਾ ਸੀ, ਆਪਾਂ ਝਟਕਾ ਕੇ ਦੇਖ ਲੈਂਦੇ ਸੀਗੇ। ਉਹ ਝਟਕੂਗੀ ਦੇਖ ਲਓ, ਕਿਤੇ ਸਾਈ ਸੁੱਕ ਨਾ ਗਈ ਹੋਵੇ, ਉਹਨੂੰ ਖਬਰਾਂ ਕੋਈ ਕੰਮ ਕਰਨ ਲੱਗ ਪਏ ਜੀ। ਬਿਲਕੁਲ। ਦਿੱਲੀ ਚੋਣਾਂ ਦੀ ਗੱਲ ਕਰੀਏ, ਇੱਥੇ ਆਮ ਆਦਮੀ ਪਾਰਟੀ ਕਹਿੰਦੇ ਕਾਂਗਰਸ ਨਾਲ ਗੱਠਜੋੜ ਨਹੀਂ ਕਰਨਾ ਅਸੀਂ। ਬਿਲਕੁਲ ਜੀ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਪਸ਼ਟ ਕਰਤਾ ਕਿ ਅਸੀਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਾਂਗੇ ਜੀ। ਉਹ ਕਹਿੰਦੇ 3 ਵਾਰ ਅਸੀਂ ਸੱਤਾ 'ਚ ਆਏ ਹਾਂ, 2 ਕਾਰਜਕਾਲ ਬਿਲਕੁਲ ਪੂਰੇ ਕੀਤੇ ਨੇ, ਤੇ ਇਸ ਲਈ ਕਹਿੰਦੇ ਕਿ ਅਸੀਂ ਆਪਣੇ ਦਮ ਤੇ ਹੀ ਆਏ ਹਾਂ, ਅਸੀਂ ਕਾਂਗਰਸ ਨਾਲ ਨਹੀਂ ਜਾਣਾ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇਕਰ ਅਸੀਂ ਮੁੜ ਕੇ ਜਿੱਤ ਗਏ ਤਾਂ ਫਿਰ ਅੱਧਾ ਸਿਰਾ ਕਾਂਗਰਸ ਨੇ ਲੈ ਜਾਣਾ ਕਿ ਸਾਡੇ ਕਰਕੇ ਜਿੱਤੇ, ਤੇ ਜੇ ਹਾਰੇ ਕਹਿੰਦੇ ਫਿਰ ਅਸੀਂ ਬਾਅਦ ਚੋਂ ਕਹਿ ਲਾਂਗੇ ਵੀ ਜੇ ਆਪਾਂ ਇਕੱਠੇ ਹੁੰਦੇ ਸ਼ਾਇਦ ਜਿੱਤ ਲੈਂਦੇ। ਇਸ ਲਈ ਮਤਲਬ ਕਿ ਆਮ ਆਦਮੀ ਪਾਰਟੀ ਨੇ ਸਪਸ਼ਟ ਰੂਪ ਚ ਤੈਅ ਕਰ ਲਿਆ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਇਹ ਮਾਹੌਲ ਬਣ ਰਿਹਾ ਸੀ, ਜਾਂ ਹਵਾ ਚੱਲ ਰਹੀ ਸੀ, ਜਾਂ ਕਾਂਗਰਸ ਦੇ ਦਾਅਵੇ ਜਾਵੇ ਕਰਨ ਲੱਗੀ ਸੀ ਕਿ ਅਸੀਂ ਮਿਲ ਕੇ ਲੜਾਂਗੇ ਜੀ। ਉਧਰ ਉਮੀਦਵਾਰਾਂ ਦੇ ਮਾਮਲੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਕਾਫੀ ਹੱਦ ਤੱਕ ਘਿਰ ਗਈ ਆ। ਮਤਲਬ ਉਹਨੇ ਜਿਹੜੀਆਂ 31 ਟਿਕਟਾਂ ਐਲਾਨੀਆਂ, 31 ਦੇ ਵਿੱਚੋਂ 27 ਸੀਟਾਂ ਉਹ ਨੇ ਜਿੱਥੇ ਇਹਨਾਂ ਦੇ MLA ਸੀ ਜੀ, ਤੇ 31 ਚੋਂ 27 ਸੀਟਾਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ MLA ਸੀ, ਉਹਨਾਂ ਚੋਂ 24 MLA ਦੀ ਟਿਕਟ ਕੱਟਤੀ। ਠੀਕ ਹੈ। ਇਹਨਾਂ ਨੂੰ ਹੀ ਮਤਲਬ ਪੁਰਾਣੇ MLA ਨੂੰ 3 ਨੂੰ ਹੀ ਟਿਕਟ ਮਿਲੀ ਆ, ਉਹਨਾਂ ਚੋਂ ਵੀ ਮਨੀਸ਼ ਸਿਸੋਦੀਆ ਦੀ ਸੀਟ ਵੀ ਬਦਲਤੀ। ਸੋ ਇਸ ਲਈ ਜਿਹੜੇ ਹੁਣ 24 ਦੀ ਟਿਕਟ ਕੱਟੀ ਗਈ ਆ, ਉਹਨਾਂ ਨੇ ਕਹਿੰਦੇ ਆਪਣਾ ਗਰੁੱਪ ਬਣਾਉਣਾ ਸ਼ੁਰੂ ਕਰ ਲਿਆ, ਉਹ ਕਿਸੇ ਵੀ ਸਮੇਂ ਬਗਾਵਤ ਕਰ ਸਕਦੇ ਨੇ। ਜਿਵੇਂ ਉਦਾਹਰਨ ਵਜੋਂ ਇੱਕ ਸੀਟ ਤੋਂ ਇਹਨਾਂ ਨੇ ਉਮੀਦਵਾਰ ਬਦਲਿਆ, ਕਾਂਗਰਸ ਚੋਂ ਲੈਂਦੇ ਹੋਏ ਨੂੰ ਦੇਤਾ,
ਤੇ ਇਹਨਾਂ ਵਾਲਾ ਬੰਦਾ ਕਾਂਗਰਸ ਸ਼ਾਮਲ ਵੀ ਹੋ ਗਿਆ, ਹੁਣ ਆਹ ਕੰਮ ਚੱਲੀ ਜਾਊਗਾ। ਸੋ ਇਸ ਸਥਿਤੀ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਸਪਸ਼ਟ ਕਿਹਾ ਕਿ ਅਸੀਂ ਕਾਂਗਰਸ ਨਾਲ ਗੱਠਜੋੜ ਨਹੀਂ ਕਰਾਂਗੇ। ਵੈਸੇ ਤਾਂ ਇੰਡੀਆ ਗੱਠਜੋੜ ਦੇ ਖਿਲਾਰੇ ਦਾ ਵੀ ਚਰਚਾ ਸ਼ੁਰੂ ਹੋ ਗਈ ਨਵੇਂ ਸਿਰਿਓਂ, ਮਮਤਾ ਬੈਨਰਜੀ ਨੂੰ ਮੁਖੀ ਬਣਾਉਣ ਦੇ ਨਾਂ ਤੇ ਉਧਰ ਵੀ ਖਿਲਾਰਾ ਕਾਸਾ ਵੱਧ ਰਿਹਾ। ਸੋ ਇਸ ਲਈ ਜੇਕਰ ਇਹ ਇੰਡੀਆ ਗੱਠਜੋੜ ਦਾ ਹਾਲ ਕਿਤੇ ਯੂਪੀ ਵਾਲਾ ਹੀ ਨਾ ਹੋ ਜਾਵੇ, ਇਹ ਵੀ ਚਰਚਾ ਸ਼ੁਰੂ ਹੋ ਗਈ ਹੈ। ਸੋ ਦਿੱਲੀ ਚੋਣਾਂ ਆ ਰਹੀਆਂ ਨੇ, ਮਾਹੌਲ ਭਖ ਰਿਹਾ। ਆਮ ਆਦਮੀ ਪਾਰਟੀ, ਕੇਜਰੀਵਾਲ ਵੀ ਤੇ ਇਹਨਾਂ ਦੀ ਮੁੱਖ ਮੰਤਰੀ ਵੀ, ਆਤਸ਼ੀ ਵੀ ਇਕੱਠੇ ਹੋ ਕੇ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤਾਂ ਲੈ ਕੇ ਗਏ ਨੇ ਜੀ ਕਿ ਪੂਰਵਾਂਚਲ ਵਾਲਿਆਂ ਦੀਆਂ, ਕਮਜ਼ੋਰ ਵਰਗ ਦੀਆਂ, ਗਰੀਬ ਵਰਗ ਦੀਆਂ, ਦਲਿਤ ਵਰਗ ਦੀਆਂ ਬੀਜੇਪੀ ਹਜ਼ਾਰਾਂ 'ਚ ਵੋਟਾਂ ਕਟਵਾ ਰਹੀ ਹੈ ਜੀ। ਕਹਿੰਦੇ ਜਾਣ ਕੇ ਕਟਵਾ ਰਹੀ। ਉਹਨੂੰ ਲੱਗਦਾ ਜੀ ਕਿ ਇਹ ਵੋਟ ਬੈਂਕ ਮਤਲਬ ਕਿ ਸਹੀ ਫੈਸਲਾ ਲੈਣ ਵਾਲਾ, ਇਸ ਲਈ ਉਹਨੂੰ ਲੱਗਦਾ ਕਿ ਸਾਨੂੰ ਨਹੀਂ ਪਊਗਾ, ਤਾਂ ਕਹਿੰਦੇ ਜੀ ਹੁਣ ਇਹਦੀ ਲੜਾਈ ਵੀ ਉਹਨਾਂ ਨੇ ਸ਼ੁਰੂ ਕੀਤੀ ਹੈ। ਸੋ ਇਹ ਸੱਚਮੁੱਚ ਇਹ ਹੋ ਰਿਹਾ ਜਾਂ ਇਹ ਮਾਹੌਲ ਬਣਾਇਆ ਜਾ ਰਿਹਾ ਗਰੀਬ ਤਬਕੇ ਦੇ ਅੰਦਰ ਇੱਕ ਇਹ ਉਭਾਰ ਪੈਦਾ ਕਰਨ ਦੇ ਲਈ ਕਿ ਆਜੋ ਵੀ ਸਾਡੇ ਨਾਲ, ਤੁਹਾਡੇ ਤਾਂ ਬੀਜੇਪੀ ਤੁਹਾਡੀਆਂ ਤਾਂ ਸਹੂਲਤਾਂ ਖੋਹਣ ਨੂੰ ਫਿਰਦੀ ਹੈ। ਸੋ ਰਾਜਨੀਤੀ ਪੂਰੀ ਤਰ੍ਹਾਂ ਦਿੱਲੀ ਦੇ ਵਿੱਚ ਸਰਦੀ ਦੀ ਆਮਦ ਪੂਰੇ ਜ਼ੋਰਾਂ ਨਾਲ ਹੋ ਗਈ ਆ। ਉੱਥੇ ਵੱਧਦੀ ਠੰਡ ਦੇ ਵਿੱਚ ਵੀ ਚੋਣ ਗਰਮੀ ਪੂਰੀ ਤਪ ਰਹੀ ਆ ਜੀ। ਬਿਲਕੁਲ ਸਿਆਸੀ ਪਾਰਾ ਜਿਹੜਾ ਉਹ ਪੂਰੀ ਤਰ੍ਹਾਂ ਚੜਿਆ ਹੋਇਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰੀਮ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।